ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁਧ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਸੈਨਹੋਜ਼ੇ ਸਟੂਡੀਓਜ਼ ਤੋਂ ਜੁੜੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 10 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500, 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਹੋਣਾ ਦੇ ਨਾਲ ਸੰਪਰਕ ਕਰੋ 415-909-0503। ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ, ਫਰੈਜ਼ਨੋ, 5592663737, 559-266-3737। ਅਤੇ ਅਮਰੀਕਾ ਭਰ ਦੇ ਵਿੱਚ ਵਧੀਆ ਫਿਊਲ ਡਿਸਕਾਊਂਟ ਕਾਰਡ ਦੇ ਲਈ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600, 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ, ਜਿਨ੍ਹਾਂ ਨੂੰ ਕਿ ਇੱਕ ਟਾਈਮ ਦੇ ਉੱਤੇ ਵਾਈਟ ਹਾਊਸ ਦਾ ਕੰਟੈਂਡਰ ਗਿਣਿਆ ਜਾ ਰਿਹਾ ਸੀ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਸਕਦੇ ਆ, ਉਹਨਾਂ ਨੇ ਅੱਜ ਜਿਹੜਾ ਰਿਜ਼ਾਈਨ ਕਰ ਦਿੱਤਾ, ਕਿਉਂਕਿ ਸੈਕਸ਼ੂਅਲ ਮਿਸਕੰਡਕਟ ਕਲੇਮਸ ਦੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਆਈ ਸੀ, ਕਾਫੀ ਬੀਬੀਆਂ ਨੇ ਜਿਹੜੇ ਆ ਚਾਰਜਸ ਉਹਨਾਂ ਦੇ ਉਲਟ ਲਾਏ ਸੀ। ਸੋ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਲੀਡਰ ਆ ਇਨਕਲੂਡਿੰਗ ਪ੍ਰੈਜ਼ੀਡੈਂਟ ਬਾਈਡਨ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਗਵਰਨਰ ਕੁਓਮੋ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਆ। ਇਸੇ ਤਰ੍ਹਾਂ ਚੱਕ ਸ਼ੂਮਰ, ਕ੍ਰਿਸਟੀਨ ਗਿਲਵਰਡ, ਇਹਨਾਂ ਸਾਰਿਆਂ ਨੇ ਕਿਹਾ ਸੀ ਵੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਆ। ਅਤੇ ਅੱਜ ਕੁਛ ਮਿੰਟ ਪਹਿਲਾਂ ਜਿਹੜੇ ਆ ਗਵਰਨਰ ਕੁਓਮੋ ਆ, ਉਹਨਾਂ ਨੇ ਐਜ਼ ਏ ਗਵਰਨਰ ਜਿਹੜਾ ਆ ਰਿਜ਼ਾਈਨ ਕਰ ਦਿੱਤਾ ਹੈਗਾ ਜੀ। ਕਹਿੰਦੇ ਵੀ 2 ਹਫ਼ਤਿਆਂ ਬਾਅਦ ਜਿਹੜੇ ਆ ਉਹ ਰਿਜ਼ਾਈਨ ਕਰਨ ਜਾ ਰਹੇ ਆ। ਹੁਣੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਆ ਬੀਤੇ ਕੁਛ ਵੀਕ ਤੋਂ, ਖਾਸ ਕਰਕੇ ਪਿਛਲੇ ਵੀਕ ਦੇ ਵਿੱਚ ਜਦੋਂ ਰਿਪੋਰਟ ਸਾਹਮਣੇ ਆਈ ਸੀ ਨਿਊਯਾਰਕ ਦੀ ਅਟਰਨੀ ਜਨਰਲ ਲਟੀਟੀਆ ਜੇਮਸ, ਉਹਨਾਂ ਨੇ ਦੱਸਿਆ ਸੀ ਵੀ 11 ਔਰਤਾਂ ਦੇ ਨਾਲ ਇਹ ਕਥਿਤ ਤੌਰ ਦੇ ਉੱਤੇ ਜਿਹੜੀ ਸੈਕਸ਼ੂਅਲ ਹਰਾਸਮੈਂਟ, ਗਰੁੱਪਿੰਗ ਦੇ ਇਹਨਾਂ ਦੇ ਉੱਤੇ ਜਿਹੜੇ ਚਾਰਜਸ ਜਿਹੜੇ ਉਹ ਲਾਏ ਗਏ ਸੀ। ਅਤੇ ਉਹਨਾਂ ਨੇ ਕਿਹਾ ਸੀ ਸਟੇਟ ਅਤੇ ਫੈਡਰਲ ਜਿਹੜੀਆਂ ਸੈਕਸ਼ੂਅਲ ਹਰਾਸਮੈਂਟ ਗਾਈਡਲਾਈਨਸ ਆ, ਉਹਨਾਂ ਦੀ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਧੱਜੀਆਂ ਜਿਹੜੀਆਂ ਉਡਾਈਆਂ ਆ। ਸੋ ਬਿਲਕੁਲ ਮੀਡੀਆ ਤੋਂ ਉਹ ਦੂਰ ਰਹੇ। ਕੱਲ੍ਹ ਇਹਨਾਂ ਦੀ ਸਭ ਤੋਂ ਅਹਿਮ ਨਾਲ ਇਹਨਾਂ ਦੇ ਕੰਮ ਕਰਨ ਵਾਲੀ ਜਿਹੜੀ ਸੀਗੀ, ਉਸਨੇ ਵੀ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀ। ਇਹਨਾਂ ਦੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਇਹਨਾਂ ਦਾ ਵਕੀਲ ਜਿਹੜਾ ਆ ਉਹ ਦੱਸ ਕੇ ਗਿਆ ਸੀਗਾ। ਉਹਨਾਂ ਨੇ ਸਾਰੇ ਹੀ ਜਿਹੜੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਗਲਤ ਜਿਹੜਾ ਆ ਉਹ ਐਲਾਨਿਆ ਸੀਗਾ, ਪਰ ਹੁਣ ਉਹਨਾਂ ਨੇ ਨਾਲ ਦੇ ਨਾਲ ਹੀ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਆ। ਹੁਣ ਜਿਹੜੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਕੇਥੀ ਹੋਚਲ ਨੇ, ਉਹ ਜਿਹੜੇ ਆ ਐਂਡਰਿਊ ਕੁਓਮੋ ਆ ਉਸ ਨੂੰ ਰਿਪਲੇਸ ਜਿਹੜੇ ਉਹ ਕਰਨਗੇ। ਅੰਪਾਇਰ ਸਟੇਟ ਦੇ ਇਤਿਹਾਸ ਦੇ ਵਿੱਚ, ਨਿਊਯਾਰਕ ਸਟੇਟ ਦੇ ਇਤਿਹਾਸ ਦੇ ਵਿੱਚ ਪਹਿਲੀ ਜਿਹੜੀ ਫੀਮੇਲ ਗਵਰਨਰ ਜਿਹੜੀ ਆ ਉਹਨਾਂ ਨੂੰ
ਇਹ ਮਿਲਣ ਜਾ ਰਹੀ ਆ। ਜਿਹੜੇ ਕੂਮੋ ਦੇ ਜਿਹੜੇ ਸੈਕਸ ਸਕੈਂਡਲ ਕਰਕੇ ਜਿਹੜਾ ਅਸਤੀਫਾ ਇਸ ਨੇ ਜਿਹੜਾ ਦਿੱਤਾ ਆ ਉਸ ਨੂੰ ਲੈ ਕੇ। ਸੋ ਇਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਇੱਕ ਬੇਬੀ ਜਿਸ ਨੇ ਇਹ ਕਿਹਾ ਸੀਗਾ, ਉਹਨੇ ਇੰਟਰਵਿਊ ਦੇ ਵਿੱਚ ਜਿਹੜਾ ਉਹ ਦੱਸਿਆ ਸੀਗਾ ਵੀ ਕਿੱਦਾਂ ਆ ਇਸ ਤਰੀਕੇ ਦੇ ਨਾਲ ਇਹ ਬਗੈਰ ਕਿਸੇ ਨੂੰ ਪੁੱਛੇ ਜੱਫੀਆਂ 'ਤੇ ਹੱਥ ਜਿਹੜਾ ਆ ਉਹ ਲਾਉਂਦਾ ਰਹਿੰਦਾ ਸੀਗਾ। ਇਸ ਕਰਕੇ ਹੁਣ ਜਿਹੜਾ ਆ ਕੂਮੋ 63 ਸਾਲਾ ਇਸ ਨੇ ਹੁਣ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਕਾਫੀ ਪਿਛਲੇ 5 ਮਹੀਨਿਆਂ ਤੋਂ ਹਰਜੋਤ ਸਿੰਘ ਜੀ ਇਹ ਜਿਹੜੀਆਂ ਸੈਕਸ਼ੂਅਲ ਹਰਾਸਮੈਂਟ ਦੀਆਂ ਐਲੀਗੇਸ਼ਨ ਆ ਇਸ ਦੇ ਖਿਲਾਫ ਜਿਹੜੀਆਂ ਉਹ ਲੱਗੀਆਂ ਸੀਗੀਆਂ ਡਿਊਰਿੰਗ ਕੋਵਿਡ ਪੈਂਡੈਮਿਕ ਦੇ ਵਿੱਚ, ਅਤੇ ਹੁਣ ਜਿਹੜਾ ਆ ਇਸ ਨੇ ਆਖਿਰਕਾਰ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਜੀ, ਸੋ ਬਿਲਕੁਲ ਇਹ ਦੱਸਦੇ ਇਹ ਸਰੋਤਿਆਂ ਨੂੰ ਕਿ ਐਂਡਰਿਊ ਕੁਓਮੋ ਜਿਹੜੇ ਆ ਤੀਜੀ ਟਰਮ ਗਵਰਨਰ ਦੀ ਉਹ ਰਨ ਕਰ ਰਹੇ ਸੀਗੇ। ਉਹਨਾਂ ਦੇ ਜਿਹੜੇ ਫਾਦਰ ਆ ਮਾਰੀਓ ਕੁਓਮੋ, ਉਹ ਵੀ 3 ਵਾਰ ਨਿਊਯਾਰਕ ਦੇ ਜਿਹੜੇ ਗਵਰਨਰ ਰਹੇ ਹੈਗੇ। ਦੇਖੋ, ਇੱਕ ਪਰਿਵਾਰ ਦੇ ਵਿੱਚ 6 ਟਰਮਾਂ ਜਿਹੜੀਆਂ ਆ ਉਹ ਗਵਰਨਰ ਦੀਆਂ ਜਿਹੜੀਆਂ ਉਹ ਰਹੀਆਂ ਸੀਗੀਆਂ। ਸੋ ਇੱਦਾਂ ਜਿਹੜਾ ਆ ਕਿਤੇ ਨਾ ਕਿਤੇ ਭਾਈ ਭਤੀਜਾਵਾਦ ਉੱਦਾਂ ਆਪਾਂ ਉੱਥੇ ਦੀ ਗੱਲ ਕਰ ਦਿੰਦੇ, ਇੱਥੇ ਵੀ ਆਪਾਂ ਨੂੰ ਜਿਹੜਾ ਦੇਖਣ ਨੂੰ ਕਿਤੇ ਨਾ ਕਿਤੇ ਉਹ ਮਿਲ ਜਾਂਦਾ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਅਗਲੀ ਜਿਹੜੀ ਅੱਜ ਦੀ ਵੱਡੀ ਖਬਰ ਇਹ ਹੈਗੀ ਆ ਬਾਈਡਨ ਦੇ ਏਜੰਡੇ ਦੇ ਲਈ ਉਹਨਾਂ ਨੂੰ ਜਿਹੜੀ ਵੱਡੀ ਜਿੱਤ ਜਿਹੜੀ ਅੱਜ ਪ੍ਰਾਪਤ ਹੋਈ ਆ। ਸੈਨੇਟ ਨੇ ਜਿਹੜਾ ਬਾਈ ਪਾਰਟੀਜ਼ਨ ਦੋਨਾਂ ਜਿਹੜੇ ਆ ਪਾਰਟੀਆਂ ਦੇ ਸਾਂਝੇ ਯਤਨਾਂ ਦੇ ਨਾਲ ਬਣਾਇਆ ਗਿਆ $1 ਟ੍ਰਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਬਿੱਲ, ਜਿਸ ਦੇ ਵਿੱਚ $550 ਬਿਲੀਅਨ ਦੀ ਨਵੀਂ ਫੰਡਿੰਗ ਹੈਗੀ ਆ ਸੜਕਾਂ ਨੂੰ ਲੈ ਕੇ, ਬਰੋਡਬੈਂਡ ਨੂੰ ਲੈ ਕੇ, ਪੁਲਾਂ ਨੂੰ ਲੈ ਕੇ ਅਤੇ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸੈਨੇਟ ਨੇ ਜਿਹੜਾ ਅੱਜ ਪਾਸ ਕਰ ਦਿੱਤਾ ਹੈਗਾ। 30 ਦੇ ਮੁਕਾਬਲੇ 69 ਵੋਟਾਂ ਦੇ ਨਾਲ ਇਹ ਪਾਸ ਹੋਇਆ। 50 ਦੇ 50 ਜਿਹੜੇ ਡੈਮੋਕ੍ਰੇਟ ਪਾਰਟੀ ਦੇ ਅਤੇ 19 ਰਿਪਬਲਿਕਨਸ ਉਹਨਾਂ ਨੇ ਜਿਹੜਾ ਉਹ ਸਾਥ ਇਸ ਦੇ ਵਿੱਚ ਦਿੱਤਾ। 60 ਵੋਟਾਂ ਦੀ ਦਰਕਾਰ ਹੁੰਦੀ ਹੈ ਕਿਸੇ ਵੀ ਬਿੱਲ ਨੂੰ ਫਿਲਬਸਟਰ ਤੋਂ ਜਿਹੜਾ ਉਹ ਬਚਾਉਣ ਦੇ ਲਈ। ਇਸ ਜਿਹੜਾ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਪਲਾਨ ਨੇ ਆਸਾਨੀ ਦੇ ਨਾਲ ਉਸ ਦੇ ਵਿੱਚ ਜਿਹੜੀ ਉਹ ਜਿੱਤ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਪ੍ਰਾਪਤ ਕੀਤੀ ਹੈਗੀ ਆ। ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਨਿਊਯਾਰਕ ਤੋਂ ਹੀ ਇਹ ਜਿਹੜੇ ਡੈਮੋਕ੍ਰੇਟ ਨੇ, ਉਹਨਾਂ ਦੇ ਨਾਲ ਜਿਹੜਾ ਆ ਉਹ ਹੁਣ ਬਜਟ ਰੈਜ਼ੋਲੂਸ਼ਨ ਆ ਉਸ ਦੇ ਵੱਲ ਨੂੰ ਜਿਹੜਾ ਜ਼ੋਰ ਆ ਉਹ ਲਾਉਣਾ ਸ਼ੁਰੂ ਕਰ ਦਿੱਤਾ। ਹੁਣ ਇਹ ਹਰਜੋਤ ਸਿੰਘ ਜੀ ਬਿੱਲ ਪਾਸ ਹੋਣ ਤੋਂ ਬਾਅਦ ਦੇ ਵਿੱਚ ਇਹ ਹਾਊਸ ਦੇ ਵਿੱਚ ਜਾਊਗਾ, ਜਿੱਥੇ ਡੈਮੋਕ੍ਰੇਟਸ ਦੀ ਜਿਹੜੀ ਇੱਕ ਸਲਿਮ ਮੈਜੋਰਟੀ ਜਿਹੜੀ ਉਹ ਹੈਗੀ ਆ। ਪਰ ਜਿੱਦਾਂ ਆਪਾਂ ਦੇਖਿਆ ਵੀ ਇੱਥੇ 19 ਰਿਪਬਲਿਕਨਸ ਨੇ ਸਾਥ ਦਿੱਤਾ ਆ, ਉੱਥੇ ਵੀ ਇਹਨਾਂ ਨੂੰ ਜਿਹੜੇ ਕੁਛ ਰਿਪਬਲਿਕਨਸ ਦਾ ਜਿਹੜਾ ਉਹ ਸਾਥ ਮਿਲਣ ਦੀ ਉਮੀਦ ਜਿਹੜੀ ਉਹ ਰਹੇਗੀ। ਅਤੇ ਜਦੋਂ ਹਾਊਸ ਦੇ ਵਿੱਚ ਜੇ ਪਾਸ ਹੋ ਜਾਂਦਾ ਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਬਾਈਡਨ ਦੇ ਇਹ ਡੈਸਕ ਦੇ ਉੱਤੇ ਜਾਵੇਗਾ ਉਹਨਾਂ ਦੇ ਦਸਤਖਤ ਦੇ ਲਈ। 20 ਸਤੰਬਰ ਤੱਕ ਜਿਹੜਾ ਹਾਊਸ ਆ ਉਹ ਰੀਸੈਸ ਦੇ ਉੱਤੇ ਆ, ਛੁੱਟੀ ਦੇ ਉੱਤੇ ਆ। ਸੋ ਇਹ ਹੁਣ ਬਿੱਲ ਪਾਸ ਹੋਣਾ ਸਤੰਬਰ ਦੇ ਬਾਅਦ ਦੇ ਵਿੱਚ ਹੀ ਜਿਹੜਾ ਹੋਊਗਾ। ਜਦੋਂ ਮੁੜ ਦੁਬਾਰਾ ਹਾਊਸ ਛੁੱਟੀ ਤੋਂ ਵਾਪਸ ਆਵੇਗਾ ਅਤੇ ਫਿਰ ਇਹ ਜਿਹੜਾ ਬਿੱਲ ਆ ਉਸ ਨੂੰ ਸਦਨ ਦੇ ਵਿੱਚ ਪੇਸ਼ ਕੀਤਾ ਜਾਊਗਾ। ਬਹਿਸ ਹੋਊਗੀ ਜਾਂ ਸਿੱਧੀ ਜਿਹੜੀ ਉਹ ਵੋਟ ਹੋਊਗੀ, ਇਹ ਜਿਹੜਾ ਹੁਣ ਇਹ ਦੇਖਣਾ ਜਿਹੜਾ ਉਹ ਰਹੇਗਾ। ਸੋ ਕਹਿੰਦੇ ਵੀ ਬਿੱਲ ਦਾ ਅਪਰੂਵਲ ਹੋਣਾ, ਵਾਈਟ ਹਾਊਸ ਤੱਕ ਪਹੁੰਚਣਾ ਕਈ ਮਹੀਨਿਆਂ ਦਾ ਜਿਹੜਾ ਪ੍ਰੋਸੈਸ ਆ ਉਹ ਹੁੰਦਾ ਆ। ਪਰ ਇਹ ਆ ਵੀ ਡੈਮੋਕ੍ਰੇਟਸ ਅਤੇ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹ ਅੱਜ ਜ਼ਰੂਰ ਖੁਸ਼ੀ ਜਿਹੜੀ ਉਹ ਮਨਾ ਰਹੇ ਹੈਗੇ ਆ। ਸੈਨੇਟਰ ਜਿਹੜੇ ਰੌਬ ਪੋਰਟਮੈਨ ਜਿਹੜੇ ਮੇਨ ਨੈਗੋਸ਼ੀਏਟਰ ਸੀਗੇ ਰਿਪਬਲਿਕਨ ਪਾਰਟੀ ਵੱਲੋਂ, ਕਹਿੰਦੇ ਵੀ ਕਈ ਸਾਲਾਂ ਅਤੇ ਕਈ ਦਹਾਕਿਆਂ ਦੀਆਂ ਗੱਲਾਂ ਤੋਂ ਬਾਅਦ ਦੇ ਵਿੱਚ ਆਖਿਰਕਾਰ ਆਪਾਂ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਜਿਹੜਾ ਇਹ ਖਰਚਾ ਕਰਨ ਦੇ ਲਈ ਜਿਹੜੀ ਆ ਉਹ ਹੁਣ ਤਿਆਰੀ ਕਰ ਰਹੇ ਹੈਗੇ ਆ। ਅਤੇ ਇਹ ਵੀ ਖੁਸ਼ੀ ਵਾਲੀ ਗੱਲ ਹੈਗੀ ਆ ਵੀ ਦੋਨਾਂ ਪਾਰਟੀਆਂ ਨੇ ਮਿਲ ਕੇ ਜਿਹੜਾ ਆ ਇਸ ਨੂੰ ਜਿਹੜਾ ਹੁਣ ਪਾਸ ਕੀਤਾ ਆ। ਅੱਜ ਦੇ ਡਿਵਾਈਸਿਵ ਜਿਹੜੇ ਆ ਮਾਹੌਲ ਦੇ ਵਿੱਚ ਇੱਕ ਤਰਫਾ ਜਿਹੜਾ ਮਾਹੌਲ ਬਣਿਆ ਆ ਉਸ ਦੇ ਵਿੱਚ ਸਾਰੇ ਜਾਣੇ ਇਸ ਨੂੰ ਜਿਹੜਾ ਉਹ ਵੈਲਕਮ ਕਰ ਰਹੇ ਨੇ। ਜੀ ਬਿਲਕੁਲ। ਸੈਨੇਟ ਰਿਪਬਲਿਕਨ ਲੀਡਰ ਜਿਹੜੇ ਮਿਚ ਮੈਕੋਨਲ ਆ ਕੰਟਕੀ ਦੇ, ਉਹ ਬਿਹਾਈਂਡ ਦਾ ਸੀਨ ਰਹੇ। ਉਹਨਾਂ ਨੇ ਕਹਿੰਦੇ ਵੀ ਜਿਹੜਾ ਇਹ ਬਾਈ ਪਾਰਟੀਸ਼ਨ ਵਰਕ ਸੀ ਉਹਦੇ 'ਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਪਾਇਆ। $3.5 ਟ੍ਰਿਲੀਅਨ ਦਾ ਜਿਹੜਾ ਇਹ ਪੈਕੇਜ ਹੈਗਾ ਆ, ਇਹਦੇ ਨਾਲ ਹਾਇਰ ਟੈਕਸ ਰੇਟ ਹੋਊਗੇ ਕਾਰਪੋਰੇਸ਼ਨ ਅਤੇ ਜਿਹੜੇ ਵੈਲਥੀ ਲੋਕ ਹੈਗੇ ਆ। ਅਤੇ ਬਾਈ ਪਾਰਟੀਸ਼ਨ ਪੈਕੇਜ ਜਿਹੜਾ ਹੈਗਾ ਆ ਇਹ ਫੰਡ ਹੋਣਾ ਆ ਰੀਪਰਪੋਜ਼ਿੰਗ ਅਦਰ ਮਨੀ ਇਨਕਲੂਡਿੰਗ ਸਮ COVID-19
ਏਡ ਤੋਂ। ਸੋ ਹੋਪਫੁਲੀ ਇਹ ਪਾਸ ਹੋ ਜਾਊਗਾ ਅਤੇ ਇਹਦੇ ਨਾਲ ਜੋਬਸ ਵੀ ਜਿਹੜੀਆਂ ਆ ਬਹੁਤ ਜ਼ਿਆਦਾ ਕ੍ਰੀਏਟ ਹੋਣਗੀਆਂ। ਹਰਜੋਤ ਸਿੰਘ ਜੀ ਤੇ ਦੱਸਦਾ ਜਾਵਾਂ, ਥੋੜ੍ਹਾ ਜਿਹਾ ਕਨਫਿਊਜ਼ਨ ਹੈ। ਜਿਹੜਾ 1 ਟ੍ਰਿਲੀਅਨ ਵਾਲਾ ਉਹ ਆਲਰੇਡੀ ਪਾਸ ਹੋ ਗਿਆ ਆ। 3.5 ਟ੍ਰਿਲੀਅਨ ਵਾਲੇ ਦੇ ਉੱਤੇ ਅਜੇ ਕੋਈ ਰਾਏ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਹੋ ਰਹੀ, ਉਹ ਇੱਕ ਵੱਖਰਾ ਜਿਹੜਾ ਉਹ ਬਿੱਲ ਹੈਗਾ ਆ। ਪਰ ਇਹ ਜਿਹੜਾ ਇਨਫਰਾਸਟ੍ਰਕਚਰ ਵਾਲਾ ਬਿੱਲ ਆ ਉਹ ਆਲਰੇਡੀ ਜਿਹੜਾ ਉਹ ਪਾਸ ਹੋ ਚੁੱਕਾ ਹੈਗਾ ਆ। ਟਰੰਪ ਹੁਣਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇਨਫਰਾਸਟ੍ਰਕਚਰ ਬਿੱਲ ਆ ਇਸ ਨੂੰ ਤਾਰਪੀਡੋ ਜਿਹੜਾ ਉਹ ਕੀਤਾ ਜਾਵੇ। ਉਹਨਾਂ ਨੇ ਆਪਣੇ ਜਿਹੜੇ ਸਾਥੀ ਜਿਹੜੇ ਹੋਰ ਰਿਪਬਲਿਕਨਸ ਆ ਉਹਨਾਂ ਨੂੰ ਕਿਹਾ ਸੀ ਇਸ ਦੇ ਅਗੇਂਸਟ ਵੀ ਜਾਓ। ਮਿਚ ਮਕੌਨਲ ਹੁਣਾਂ ਨੇ ਵੀ ਇੱਕ ਵਾਰੀ ਬਾਂਹ ਜੀ ਜਿਹੜੀ ਆਪਣੇ ਸਾਥੀਆਂ ਦੀ ਜਿਹੜੀ ਮਰੋੜੀ ਸੀ ਇੱਕ ਟਾਈਮ ਦੇ ਉੱਤੇ, ਰੌਲਾ ਰੱਪਾ ਜਿਹੜਾ ਪਿਆ ਸੀਗਾ। ਪਰ ਬਾਕੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਫਿਰ ਵੀ ਜਿਹੜਾ ਇਸ ਇਨਫਰਾਸਟ੍ਰਕਚਰ ਬਿੱਲ ਆ ਉਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਹੈ, ਜਿਹੜਾ ਕਿ ਹੁਣ ਪਾਸ ਹੋਇਆ ਆ। 3.5 ਟ੍ਰਿਲੀਅਨ ਡਾਲਰ ਵਾਲਾ ਹਰਜੋਤ ਸਿੰਘ ਜੀ ਇੱਕ ਡਿਫਰੈਂਟ ਹੈਗਾ ਆ, ਜਿਸ ਦੇ ਵਿੱਚ ਕਲਾਈਮੇਟ ਪੋਲਿਸੀ, ਚਾਈਲਡ ਕੇਅਰ, ਜਿਹੜਾ ਫੈਮਲੀਜ਼ ਦੇ ਨਾਲ ਜਾਂ ਪਰਿਵਾਰਾਂ ਦੇ ਨਾਲ ਸੰਬੰਧਿਤ ਜਿਹੜਾ ਇਹਨਾਂ ਨੇ ਇੱਕ ਅਮਰੀਕਨ ਫੈਮਲੀ ਪਲਾਨ ਬਾਈਡਨ ਹੁਣਾਂ ਨੇ ਪੇਸ਼ ਕੀਤਾ ਸੀ, ਉਸ ਦੇ ਨਾਲ ਸੰਬੰਧਿਤ ਜਿਹੜਾ ਉਹ ਹੈਗਾ ਆ। ਸੋ ਇਹ ਬਜਟ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਦੇ ਨਾਲ ਇਹ ਪਾਸ ਕਰਨ ਦੀ ਜਿਹੜੀ ਇਹ ਡੈਮੋਕ੍ਰੇਟਸ ਆ ਉਹ ਕੋਸ਼ਿਸ਼ ਕਰ ਰਹੇ ਆ। ਸੋ ਉਸ ਦੇ ਵਿੱਚ ਉਹਨਾਂ ਨੂੰ 50 ਜਿਹੜੇ ਆ ਸੈਨੇਟਰਸ ਅਤੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਆ ਉਹ ਸਾਥ ਦੀ ਜ਼ਰੂਰਤ ਜਿਹੜੀ ਉਹ ਰਹੇਗੀ। ਸੋ ਹੁਣ ਜ਼ੋਰ ਜਿਹੜੇ ਆ ਸੈਨੇਟਰਸ ਜਿਹੜੇ ਡੈਮੋਕ੍ਰੇਟਸ ਦੇ ਉਹ ਉਸ ਦੇ ਉੱਤੇ ਜਿਹੜਾ ਉਹ ਹੁਣ ਲਾ ਰਹੇ ਆ। ਉਹਨਾਂ ਨੇ 3.5 ਟ੍ਰਿਲੀਅਨ ਡਾਲਰ ਵਾਲੇ ਬਿੱਲ ਦੇ ਲਈ 15 ਸਤੰਬਰ ਤੱਕ ਦਾ ਕਮੇਟੀਜ਼ ਨੂੰ ਸਮਾਂ ਦਿੱਤਾ ਆ ਵੀ ਆਪੋ ਆਪਣੇ ਜਿਹੜੇ ਪੋਰਸ਼ਨ ਆ ਉਸ ਨੂੰ ਲਿਖੋ ਅਤੇ ਫਿਰ ਆਪਾਂ ਇੱਕ ਫਾਈਨਲ ਲੈਜਿਸਲੇਸ਼ਨ ਇਹ 3.5 ਟ੍ਰਿਲੀਅਨ ਡਾਲਰ ਵਾਲਾ ਜਿਹੜਾ ਉਹ ਲੈ ਕੇ ਆਈਏ। ਜੀ, ਅਗਲੀ ਖਬਰ ਜਿਹੜੀ ਹੈ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ 2 ਪੁਲਿਸ ਆਫੀਸਰਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਆਂ, ਜਿਹਦੇ ਨਾਲ ਇੱਕ 29 ਸਾਲਾਂ ਦੀ ਪੁਲਿਸ ਆਫੀਸਰ ਈਲਾ ਫ੍ਰੈਂਚ ਉਹਦੀ ਜਿਹੜੀ ਮੌਤ ਹੋ ਗਈ ਅਤੇ ਜਿਹੜੇ ਉਹਨਾਂ ਦੇ ਸਾਥੀ ਸੀ ਕਾਰ ਦੇ ਵਿੱਚ ਉਹ ਵੀ ਆਪਣੀ ਜਿਹੜੀ ਜ਼ਿੰਦਗੀ ਦੀ ਲੜਾਈ ਆ ਉਹ ਲੜ ਰਿਹਾ ਹੈ ਸ਼ਿਕਾਗੋ ਮੈਡੀਕਲ ਸੈਂਟਰ ਦੇ ਵਿੱਚ। ਸ਼ਿਕਾਗੋ ਦੀ ਮੇਅਰ ਜਿਹੜੀ ਆ ਲਾਈਟਫੁੱਡ, ਉਹਦਾ ਲੋਰੀ ਲਾਈਟਫੁੱਡ ਕਾਫੀ ਕਸ਼ਮਕਸ਼ ਚੱਲ ਰਹੀ ਆ ਉੱਥੇ ਦੀ ਪੁਲਿਸ ਦੇ ਨਾਲ। ਜਦੋਂ ਉਹ ਹੌਸਪੀਟਲ ਦੇ ਵਿੱਚ ਖਬਰ ਲੈਣ ਗਈ ਅਤੇ ਉੱਥੇ 30 ਦੇ ਕਰੀਬ ਕਹਿੰਦੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਜਿਹੜੀ ਆਪਣੀ ਪਿੱਠ ਆ ਉਹਨੂੰ ਦਿਖਾਉਣੀ ਸ਼ੁਰੂ ਕਰ ਦਿੱਤੀ। ਜਿਹੜਾ ਮੇਲ ਆਫੀਸਰ ਜਿਹੜਾ ਫੱਟੜ ਹੋਇਆ ਸੀ ਉਹਦਾ ਫਾਦਰ ਵੀ ਸ਼ਿਕਾਗੋ ਦਾ ਜਿਹੜਾ ਪੁਲਿਸ ਆਫੀਸਰ ਰਿਟਾਇਰ ਹੋ ਚੁੱਕਾ ਆ ਅਤੇ ਮੇਅਰ ਨੇ ਕਹਿੰਦੇ ਜਦੋਂ ਉਹਦੇ ਨਾਲ ਗੱਲ ਕਰਨੀ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ। ਸੋ ਸ਼ਿਕਾਗੋ 'ਚ ਜਿਹੜੀ ਪੁਲਿਸ ਆ ਉਹ ਉੱਥੇ ਦੇ ਜਿਹੜੇ ਮੇਅਰ ਆ ਉਸ ਤੋਂ ਕਾਫੀ ਜਿਹੜੀ ਅਪਸੈਟ ਹੈਗੀ ਆ। ਸ਼ਿਕਾਗੋ ਇੱਕ ਇੱਦਾਂ ਦਾ ਹੁਣ ਸ਼ਹਿਰ ਆ USA 'ਚ ਜਿੱਥੇ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਆ। ਹਰ ਵੀਕਐਂਡ 100 ਦੀ ਗਿਣਤੀ ਦੇ ਵਿੱਚ ਉੱਥੇ ਸ਼ੂਟਿੰਗਸ ਹੁੰਦੀਆਂ ਹੈਗੀਆਂ। ਜੇ ਪਿਛਲੇ ਵੀਕਐਂਡ ਦੀ ਗੱਲ ਕਰਦੇ ਜਾਈਏ 13 ਲੋਕਾਂ ਦੀ ਮੌਤ ਹੋਈ ਆ ਅਤੇ 73 ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਜੀ ਬਿਲਕੁਲ। ਸੋ ਉੱਥੇ ਦੇ ਹਾਲਾਤ ਪਤਾ ਨਹੀਂ ਸੁਧਰਨਗੇ ਜਾਂ ਜਿਹੜੇ ਉਹ ਨਹੀਂ ਸੁਧਰਨਗੇ। ਟੈਕਸਸ ਦੇ ਜਿਹੜੇ ਡੈਮੋਕ੍ਰੇਟਸ ਆ 5 ਹਫ਼ਤੇ ਹੋ ਗਏ ਆ ਟੈਕਸਸ ਨੂੰ ਜਿਹੜਾ ਉਹ ਛੱਡ ਕੇ ਗਏ ਸੀ ਵੀ ਕੋਰਮ ਜਿਹੜਾ ਉੱਥੇ ਪੂਰਾ ਨਾ ਹੋਵੇ ਅਤੇ ਜਿਹੜੇ ਵੋਟਿੰਗ ਰਾਈਟ ਦੇ ਜਿਹੜੇ ਬਿਲਜ਼ ਆ ਇਹਨਾਂ ਦੇ ਕਹਿਣ ਮੁਤਾਬਕ ਜਿਹੜੀਆਂ ਵੋਟਿੰਗ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਆ ਵੀ ਉਹ ਪਾਸ ਜਿਹੜੀਆਂ ਉਹ ਨਾ ਹੋ ਸਕਣ। ਉਸ ਦੇ ਪਿੱਛੋਂ ਜਿਹੜੇ ਗ੍ਰੈਗ ਐਬਟ ਹੈਗੇ ਨੇ ਟੈਕਸਸ ਦੇ ਗਵਰਨਰ, ਉਹਨਾਂ ਨੇ ਇੱਕ ਹੋਰ ਜਿਹੜੇ ਸਦਨ ਆ ਉਸ ਨੂੰ ਸੱਦਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ ਤਾਂ ਜੋ ਉੱਥੇ ਜਿਹੜੇ ਬਿੱਲ ਆ ਉਹ ਪਾਸ ਕੀਤੇ ਜਾ ਸਕਣ। ਉਸ ਟਾਈਮ ਦੇ ਉੱਤੇ ਗਵਰਨਰ ਐਬਟ ਆ ਉਹਨਾਂ ਨੇ ਇਹ ਵੀ ਧਮਕੀ ਜਿਹੜੀ ਇਹਨਾਂ ਨੂੰ ਦਿੱਤੀ ਸੀ ਵੀ ਜਦੋਂ ਹੀ ਲਾਅ ਮੇਕਰਸ ਵਾਪਸ ਆਉਂਦੇ ਆ ਅਤੇ ਤੁਹਾਨੂੰ ਜਿਹੜਾ ਟਾਰਮੈਕ ਦੇ ਉੱਤੇ ਹੀ ਜਹਾਜ਼ ਤੋਂ ਉਤਰਦਿਆਂ ਹੀ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲੈ ਲਿਆ ਜਾਵੇਗਾ। ਸੋ ਉਹ ਜਿਹੜੇ ਕਹਿੰਦੇ ਵੀ ਉਸ ਦੇ ਖਿਲਾਫ ਫਿਰ ਆਸਟਿਨ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਜੱਜ ਦੇ ਕੋਲ ਇਹ ਗਏ ਸੀ ਅਤੇ ਉਹਨਾਂ ਨੇ ਜਿਹੜੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰਸ ਜਿਹੜੇ ਆ ਉਹ ਲੈ ਲਏ ਸੀਗੇ ਵੀ ਇੱਦਾਂ ਦੀ ਕੋਈ ਹਿਰਾਸਤ ਜਿਹੜੀ ਆ ਉਹ ਜਿਹੜੇ ਗਵਰਨਰ ਆ ਉਹ ਨਾ ਕਰ ਸਕਣ। ਸੋ ਕਹਿੰਦੇ ਵੀ ਜਿਹੜੇ ਇਹਨਾਂ ਦਾ ਇੱਕ ਕੋਰ ਗਰੁੱਪ ਦੇ ਵਿੱਚ ਜਿਹੜੇ 26 ਮੈਂਬਰਸ ਹੈਗੇ ਆ ਉਹ ਲਗਾਤਾਰ ਕਾਂਗਰਸ ਦੇ ਵਿੱਚ ਕੰਮ ਕਰ ਰਹੇ ਆ ਅਤੇ ਜਿਹੜੇ ਫੈਡਰਲ ਵੋਟਿੰਗ ਰਾਈਟ ਲੈਜਿਸਲੇਸ਼ਨ ਆ ਉਸ ਨੂੰ ਹੋਰ ਅੱਗੇ ਵਧਾਉਣ ਦੀਆਂ ਜਿਹੜੀਆਂ ਆ ਉਹ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਜਿਹੜੀ ਆ ਅਨਡਿਸਕਲੋਜ਼ਡ ਲੋਕੇਸ਼ਨਸ ਬਗੈਰ ਕਿਸੇ ਥਾਂ ਦੇ ਪਤਾ ਨਹੀਂ ਆ ਵੀ ਕਿਹੜੀਆਂ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਇਸ ਟਾਈਮ ਉਹ ਮੂਵ ਜਿਹੜੇ ਹੋ ਗਏ ਨੇ ਅਤੇ ਹਾਊਸ ਦੇ ਵਿੱਚ ਜਿਹੜੇ ਚੈਂਬਰ ਦੇ ਵਿੱਚ ਆਪਣੇ ਰਿਟਰਨ ਨੂੰ ਅਜੇ ਤੱਕ ਜਿਹੜਾ ਉਹ ਰੋਕ ਰਹੇ ਹੈਗੇ ਆ। ਸੋ ਇਹ ਵੀ ਇੱਕ ਵੱਡਾ ਜਿਹੜਾ ਇਸ ਟਾਈਮ ਮਸਲਾ ਆ ਟੈਕਸਸ ਦੇ ਵਿੱਚ ਜਿਹੜੀਆਂ ਵੋਟਿੰਗ
ਨੂੰ ਲੈ ਕੇ ਨਵੇਂ ਕਾਨੂੰਨ ਜਿਹੜੇ ਆ ਰਹੇ ਆ ਉਸ ਨੂੰ ਰੋਕਣ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ। ਅੱਜ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਕਹਿੰਦੇ ਵੀ ਜਿਹੜਾ ਬੁਸ਼ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸੰਨ 2007 ਦੇ ਵਿੱਚ ਜਿਹੜੇ ਡਿਕ ਚੈਨੀ ਸੀ ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਸੀ 2007 ਦੇ ਵਿੱਚ ਤਾਲੀਬਾਨ ਵੱਲੋਂ। ਉਹ ਕਿਸੇ ਨੂੰ ਵੀ ਜਿਹੜਾ ਇਹਨਾਂ ਨੇ ਦੱਸਿਆ ਨਹੀਂ, ਨਾ ਹੀ ਮੀਡੀਆ ਨੂੰ, ਨਾ ਹੀ ਕਿਸੇ ਤਰ੍ਹਾਂ ਦੀ ਉਹ ਖਬਰ ਬਾਹਰ ਆਈ ਹੈਗੀ ਆ। ਹੁਣ ਇੱਕ ਅਫਗਾਨਿਸਤਾਨ ਪੇਪਰਸ ਨਾਮ ਦੀ ਜਿਹੜੀ ਬੁੱਕ ਆ ਉਹਦੇ ਵਿੱਚ ਇਹ ਪਤਾ ਚੱਲਾ ਵੀ ਕਿਸ ਤਰ੍ਹਾਂ ਜਿਹੜੇ ਆ ਡਿਕ ਚੈਨੀ ਵਾਈਸ ਪ੍ਰੈਜ਼ੀਡੈਂਟ ਸੀਗੇ ਪ੍ਰੈਜ਼ੀਡੈਂਟ ਬੁਸ਼ ਦੇ ਦੌਰਾਨ, ਉਹਨਾਂ ਦੇ ਉੱਤੇ ਤਾਲੀਬਾਨ ਵੱਲੋਂ ਅਟੈਕ ਕੀਤਾ ਗਿਆ ਸੀ। ਦੂਸਰੇ ਪਾਸੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਹੈਗੇ ਆ ਉਹਨਾਂ ਨੇ ਆਪਣਾ ਜਿਹੜਾ ਆ ਕਬਜ਼ਾ ਕਰਨਾ ਜਾਰੀ ਕੀਤਾ ਹੋਇਆ ਆ। ਅੱਜ US ਸਟੇਟ ਡਿਪਾਰਟਮੈਂਟ ਦੇ ਜਿਹੜੇ ਜ਼ਾਲਮੀ ਖਾਲਿਜ਼ਦਾ ਹੈਗੇ ਆ US ਦੇ ਇਨਵਾਏ ਉਹ ਦੋਹਾ ਕਤਰ ਦੇ ਵਿੱਚ ਤਾਲੀਬਾਨ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਮਿਲੇ ਆ ਵੀ ਜੇ ਤੁਸੀਂ ਧੱਕੇ ਦੇ ਨਾਲ ਕਬਜ਼ਾ ਕਰਕੇ ਜਿਹੜਾ ਆ ਉੱਥੇ ਪਾਵਰ ਦੇ ਵਿੱਚ ਆਏ ਤੇ ਅਸੀਂ ਤੁਹਾਨੂੰ ਜਿਹੜੀ ਆ ਰਿਕੋਗਨੀਸ਼ਨ ਨਹੀਂ ਦੇਵਾਂਗੇ। ਪਿਛਲੇ ਕੁਝ ਹੀ ਦਿਨਾਂ ਦੇ ਵਿੱਚ ਕਹਿੰਦੇ ਲੈਸ ਦੈਨ 1 ਵੀਕ 34 ਜਿਹੜੀਆਂ ਉੱਥੇ ਪ੍ਰੋਵਿੰਸ਼ਨਲ ਜਿਹੜੀਆਂ ਕੈਪੀਟਲਸ ਹੈਗੀਆਂ ਆ ਅਫਗਾਨਿਸਤਾਨ ਦੇ ਵਿੱਚ, ਉਹਦੇ ਵਿੱਚੋਂ ਉਹਨਾਂ ਨੇ 5 ਦੇ ਕਰੀਬ ਜਿਹੜੀਆਂ ਆ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਹੈਗੀਆਂ ਤੇ ਬਾਕੀਆਂ ਦੇ ਉੱਤੇ ਵੀ ਉਹ ਪੂਰਾ ਜਿਹੜਾ ਆ ਕੋਸ਼ਿਸ਼ ਕਰ ਰਹੇ ਆ ਜਿਹੜੀ ਅਫਗਾਨਿਸਤਾਨ ਦੇ ਵਿੱਚ ਮੌਜੂਦਾ ਜਿਹੜੀ ਅਮਰੀਕਨ ਬੇਸ ਸਰਕਾਰ ਸੀ ਉਹਨੂੰ ਥਰੋ ਕਰਨ ਦੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ ਡਿਪਾਰਟਮੈਂਟ ਆਫ ਜਸਟਿਸ 9/11 ਦੀ ਹੁਣ 20ਵੀਂ ਜਿਹੜੀ ਵਰ੍ਹੇਗੰਢ ਉਹ ਆ ਰਹੀ ਆ ਉਸ ਅੱਤਵਾਦੀ ਹਮਲੇ ਦੀ। ਕਹਿੰਦੇ ਵੀ 9/11 ਦੇ ਉਹਨਾਂ ਰੈਕਰਡਸ ਦੀ ਜਿਹੜੀ ਉਹ ਹੁਣ ਘੋਖ ਕਰਨਗੇ ਅਤੇ ਇਹ ਜਿਹੜਾ ਉਹ ਸੋਚ ਰਹੇ ਆ ਵੀ ਕੁਛ ਹੋਰ ਜਿਹੜੇ ਦਸਤਾਵੇਜ਼ ਆ ਉਹਨਾਂ ਨੂੰ ਜਨਤਕ ਜਿਹੜਾ ਉਹ ਕਰ ਦਿੱਤਾ ਜਾਵੇ। ਬਹੁਤ ਸਾਰੇ ਜਿਹੜੇ ਪੀੜਤ ਪਰਿਵਾਰ ਜਿਹੜੇ ਹੈਗੇ ਆ ਉਹ ਕਹਿ ਰਹੇ ਆ ਵੀ ਇਸ ਦੇ ਬਾਰੇ ਜਿਹੜੀ ਆ ਹੋਰ ਜਾਣਕਾਰੀ ਆ ਉਹ ਦੇਣ ਦੀ ਜ਼ਰੂਰਤ ਆ। ਫੈਡਰਲ ਜਿਹੜੇ ਆ ਲੈਵਲ ਦੇ ਉੱਤੇ ਬਹੁਤ ਸਾਰੇ ਜਿਹੜੇ ਫੈਡਰਲ ਲਾ ਸੂਟ ਆ ਉਹ ਵੀ ਇਸ ਦੇ ਖਿਲਾਫ ਜਿਹੜੇ ਉਹ ਚੱਲ ਰਹੇ ਨੇ, ਖਾਸ ਕਰਕੇ ਜਿਹੜੀ ਸਾਊਦੀ ਦੀ ਸਰਕਾਰ ਆ ਉਸ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣ ਦੇ ਲਈ। ਸੋ ਵੀ ਕਿਉਂਕਿ ਕਹਿੰਦੇ ਵੀ ਸਾਰੇ ਦੇ ਸਾਰੇ ਉਹ ਜਿਹੜੇ ਅੱਤਵਾਦੀ ਆ ਉਹ ਸਾਊਦੀ ਤੋਂ ਆਏ ਸੀ ਅਤੇ ਇਹ ਪੀੜਤ ਪਰਿਵਾਰ ਕਹਿ ਰਿਹਾ ਵੀ ਇਹ ਹੋ ਨਹੀਂ ਸਕਦਾ ਵੀ ਸਾਊਦੀ ਸਰਕਾਰ ਨੂੰ ਜਿਹੜਾ ਉਹ ਪਤਾ ਨਾ ਹੋਵੇ ਇਸ ਤਰੀਕੇ ਦੇ ਨਾਲ। 1800 ਤੋਂ ਵੱਧ ਜਿਹੜੇ ਪਰਿਵਾਰ ਆ ਅਤੇ ਵਿਕਟਮਸ ਅਤੇ ਫਸਟ ਰਿਸਪੌਂਡਰਸ ਆ ਉਹਨਾਂ ਨੇ ਇਹ ਚਿੱਠੀ ਜਿਹੜੀ ਆ ਰਾਸ਼ਟਰਪਤੀ ਬਾਈਡਨ ਨੂੰ ਜਿਹੜੀ ਉਹ ਵੀ ਲਿਖੀ ਸੀ ਅਤੇ ਉਹਨਾਂ ਨੇ ਤਾਂ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਇੱਥੋਂ ਤੱਕ ਉਹਨਾਂ ਨੂੰ ਕਿਹਾ ਸੀਗਾ ਵੀ ਭਾਈ ਤੁਹਾਨੂੰ ਇਸ ਵਾਰ ਕਿਸੇ ਵੀ ਜਿਹੜੇ 9/11 ਮੈਮੋਰੀਅਲ ਇਵੈਂਟਸ 'ਤੇ ਆਉਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਤੁਸੀਂ ਜਿਹੜੇ ਕੀ ਡਾਕੂਮੈਂਟਸ ਆ ਜ਼ਰੂਰੀ ਜਿਹੜੇ ਦਸਤਾਵੇਜ਼ ਆ ਉਹਨਾਂ ਨੂੰ ਅਜੇ ਤੱਕ ਪਰਦੇ ਦੇ ਪਿੱਛੇ ਜਿਹੜਾ ਉਹ ਰੱਖਿਆ ਆ ਅਤੇ ਤੁਸੀਂ ਸਾਨੂੰ ਵਾਅਦਾ ਕੀਤਾ ਸੀਗਾ ਵੀ ਇਸ ਦੇ ਬਾਰੇ ਜਿਹੜੀ ਆ ਉਹ ਜਿਹੜੀ ਜਾਣਕਾਰੀ ਉਹ ਜਨਤਕ ਕਰਨਗੇ। ਸੋ ਹੁਣ ਡਿਪਾਰਟਮੈਂਟ ਆਫ ਜਸਟਿਸ ਇਸ ਨੂੰ ਘੋਖੇਗਾ, ਦੇਖੇਗਾ ਵੀ ਕੀ ਜਿਹੜੀ ਆ ਜਾਣਕਾਰੀ ਆ ਹੋਰ ਕਿੰਨੀ ਕੁ ਜਿਹੜੀ ਉਹ ਜਨਤਕ ਕੀਤੀ ਜਾ ਸਕਦੀ ਆ। ਜੀ, ਜਿਸ ਤਰ੍ਹਾਂ ਆਪਾਂ ਰਾਜਕਰਮਜੀਤ ਸਿੰਘ ਜੀ ਸ਼ਿਕਾਗੋ ਪੁਲਿਸ ਆਫਿਸਰ ਦੀ ਜਿਹਦੀ ਡੈਥ ਹੋਈ ਹੈਗਾ ਈਲਾ ਫਰੈਂਚ 29 ਸਾਲਾਂ ਦੀ, ਉਹਦੀ ਪਹਿਲਾਂ ਖਬਰ ਕੀਤੀ ਸੀ ਸਾਂਝੀ। ਉਹਦੇ ਮਾਮਲੇ ਦੇ ਵਿੱਚ ਦੋ ਜਿਹੜੇ ਆ 21 ਸਾਲਾਂ ਦੇ ਨੌਜਵਾਨ, ਇੱਕ 21 ਦਾ ਅਤੇ ਇੱਕ 22 ਦਾ, ਦੋਨੋਂ ਜਿਹੜੇ ਭਰਾ ਹੈਗੇ ਆ ਉਹਨਾਂ ਨੂੰ ਸ਼ਿਕਾਗੋ ਪੁਲਿਸ ਨੇ ਕੁਛ ਘੰਟੇ ਪਹਿਲਾਂ ਜਿਹੜਾ ਅਰੈਸਟ ਕਰ ਲਿਆ ਆ। ਫਸਟ ਡਿਗਰੀ ਮਰਡਰ ਅਤੇ ਅਟੈਂਪਟਡ ਫਸਟ ਡਿਗਰੀ ਮਰਡਰ ਦੇ ਚਾਰਜਸ ਦੇ ਉੱਤੇ ਉਹਨਾਂ ਨੂੰ ਚਾਰਜ ਲਾਏ ਆ। ਮੌਂਟੇ ਮੋਰਗਨ 21 ਸਾਲਾਂ ਦਾ ਹੈ ਅਤੇ ਉਹਦਾ ਭਰਾ ਐਰਿਕ ਮੋਰਗਨ 22 ਸਾਲਾਂ ਦਾ ਹੈ ਅਤੇ ਨਾਲ ਦੀ ਨਾਲ ਇੱਕ ਇੰਡੀਆਨਾ ਤੋਂ 29 ਸਾਲਾਂ ਦਾ ਜਮਾਲ ਰੈਂਜ਼ੀ ਜਿਹੜਾ ਆ ਉਸ ਨੂੰ ਵੀ ਅਰੈਸਟ ਕੀਤਾ ਗਿਆ। ਕਹਿੰਦੇ ਵੀ ਉਸ ਨੇ ਲੀਗਲੀ ਜਿਹੜੀ ਸੈਮੀ ਆਟੋਮੈਟਿਕ ਗਨ ਸੀਗੀ ਉਹ ਇੰਡੀਆਨਾ ਦੇ ਵਿੱਚ ਇੱਕ ਲਾਇਸੈਂਸਡ ਡੀਲਰ ਦੇ ਕੋਲੋਂ ਖਰੀਦੀ ਸੀ। ਉਸ ਤੋਂ ਬਾਅਦ ਉਸਨੇ ਜਿਹੜੇ ਦੋਨੋਂ ਭਰਾ ਆ ਉਹਨਾਂ ਨੂੰ ਇਹ ਗਨ ਦਿੱਤੀ ਸੀ, ਜਦ ਕਿ ਉਹਨੂੰ ਪਤਾ ਸੀ ਵੀ ਇਹ ਦੋਨੋਂ ਭਰਾ ਜਿਹੜੇ ਆ ਇਹਨਾਂ ਦੇ ਉੱਤੇ ਪਹਿਲਾਂ ਵੀ ਫੈਲਨੀ ਕਨਵਿਕਸ਼ਨ ਲੱਗੀ ਆ ਅਤੇ ਇਹ ਗਨ ਖਰੀਦ ਨਹੀਂ ਸਕਦੇ ਹੈਗੇ। ਸੋ ਇਹ ਲੇਟੈਸਟ ਜਿਹੜੀ ਆ ਸ਼ਿਕਾਗੋ ਦੇ ਵਿੱਚ ਇੱਕ ਪੁਲਿਸ ਆਫਿਸਰ ਜਿਹਦੀ ਮੌਤ ਹੋ ਗਈ ਅਤੇ ਇੱਕ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਫੱਟੜ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਆ 2 ਜਣੇ, ਉਹਨਾਂ ਦੇ ਸੰਬੰਧ ਦੇ ਵਿੱਚ ਇਹ ਖਬਰ ਆ। ਜੀ ਜੀ ਅਤੇ ਹਰਜੋਤ ਸਿੰਘ ਜੀ ਲੈਂਦੇ ਆਪਾਂ ਇੱਥੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਅਪਡੇਟ ਅਮਰੀਕਾ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਕੋਵਿਡ-19 ਟੀਕਾ ਨਾ ਲਗਵਾਉਣ ਦੇ ਤੁਹਾਡੇ ਆਪਣੇ ਕਾਰਨ ਹੋ ਸਕਦੇ ਹਨ, ਪਰ ਤੁਹਾਡੇ ਕੋਲ ਹੁਣ ਟੀਕਾ ਲਗਵਾਉਣ ਦੇ ਹੋਰ ਕਾਰਨ ਹਨ। ਸਿਰਫ ਆਪਣੀ ਸੁਰੱਖਿਆ ਲਈ ਨਹੀਂ, ਬਲਕਿ ਸਾਰਿਆਂ ਨਾਲ ਯਾਤਰਾਵਾਂ ਅਤੇ ਸੁਰੱਖਿਅਤ ਢੰਗ ਨਾਲ ਇਕੱਠੇ ਹੋਣ ਲਈ, ਆਪਣੇ ਬੱਚਿਆਂ ਨੂੰ ਮਨ ਦੇ ਸਕੂਲ ਨਾਲ ਸਕੂਲ ਵਾਪਸ ਭੇਜਣ ਲਈ, ਆਪਣੇ ਪਸੰਦੀਦਾ ਲੋਕਾਂ ਤੇ ਭੋਜਨ ਨਾਲ ਸੁਰੱਖਿਅਤ ਢੰਗ ਨਾਲ ਯਾਤਰਾਵਾਂ ਕਰਨ ਲਈ, ਆਪਣੇ ਸਹਿਯੋਗ ਨਾਲ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨ ਲਈ ਅਤੇ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਆਮ ਸਥਿਤੀ ਵਿੱਚ ਲਿਆਉਣ ਲਈ ਮਦਦ ਕਰਨੀ ਚਾਹੀਦੀ ਹੈ। ਕੈਲੀਫੋਰਨੀਆ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਤੁਹਾਡੇ ਕੋਲ ਹੁਣ ਅਜਿਹਾ ਕਰਨ ਦੇ ਕਾਰਨ ਹਨ। ਆਓ ਸਾਰੇ ਆਪਣਾ ਹਿੱਸਾ ਪਾਈਏ ਅਤੇ ਪ੍ਰਤਿਰੋਧਕ ਸਮਰੱਥਾ ਵਾਸਤੇ ਇਕੱਠੇ ਹੋਈਏ। ਹੋਰ ਜਾਣਕਾਰੀ ਲਈ vaccinatall58.com ਤੇ ਜਾਓ ਜਾਂ ਕਾਲ 8334224255। ਇਹ ਸੰਦੇਸ਼ ਕੈਲੀਫੋਰਨੀਆ ਜਨਤਕ ਸਿਹਤ ਵਿਭਾਗ ਵੱਲੋਂ ਹੈ। हैरी अपनी वेडिंग वीडियो ते एल्बम टॉप दी होनी चाहिए है। ले फिर कर देने बुक रेड कैमरे वाले केबी बराड़ नू जेडे जिप क्रेन्स ड्रोन 4K अल्ट्रा हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच ब्यूटीफुल एल्बम्स फोटोग्राफी बर्थडे पार्टी एनिवर्सरी पार्टी बुक करन लई कॉल केबी बराड़ 5596812828। ਜੀਜ਼ ਕ੍ਰੀਮਰੀ ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ ਫ੍ਰੈਜ਼ਨੋ 35 ਤੋਂ ਵੱਧ ਫਲੇਵਰਸ ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ ਫਲੂਦਾ ਕੁਲਫੀ ਪਿਸਟੈਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ। ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ। ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ। ਦੋ ਲੋਕੇਸ਼ਨਸ 2097 ਵੈਸਟ ਬੁਲਰਡ ਐਵੇਨਿਊ ਫ੍ਰੈਜ਼ਨੋ 9525 ਨਾਰਥ ਸਮਰਵਿਲ ਡਰਾਈਵ ਫ੍ਰੈਜ਼ਨੋ ਕਾਲ 5595156782 509-515-6782। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ ਏਸੀ 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ ਏਸੀ ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। ਏਸੀ ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ਏਸ 에ਅਰ ਕੰਡੀਸ਼ਨਿੰਗ 5597707705 559-770-7705। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 4082722500। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600 559-258-1600। ਬੰਬੇ ਇੰਡੀਅਨ ਕੁਜ਼ੀਨ 2885 East Jensen Avenue, Fresno.
ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5078। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਪੈਂਡੈਮਿਕ ਦੇ ਦੌਰਾਨ ਉਹਨਾਂ ਨੇ ਆਪਣੇ EMPLOYEES ਨੂੰ ਇਹ ਕਿਹਾ ਵੀ ਤੁਸੀਂ ਘਰਾਂ ਤੋਂ ਕੰਮ ਕਰ ਲਓ, ਪਰ ਹੁਣ ਵੱਡੇ ਵੱਡੇ ਜਿਹੜੇ ਆਫਿਸਿਸ ਹੈਗੇ, ਹਾਈ ਰਾਈਜ਼ ਬਿਲਡਿੰਗਸ ਹੈਗੀਆਂ ਆ ਉਹ ਖਾਲੀ ਪਈਆਂ। ਉਹਨਾਂ ਦੇ ਲਾਗੇ ਛਾਗੇ ਜਿੰਨੇ ਵੀ ਛੋਟੇ ਛੋਟੇ ਬਿਜ਼ਨੈਸਿਸ ਆ, ਖਾਸ ਕਰਕੇ ਰੈਸਟੋਰੈਂਟਸ, ਕਾਫੀ ਸ਼ਾਪਸ, ਉਹ ਸਾਰੀਆਂ ਡੈਡ ਹੋ ਗਈਆਂ। ਉਹਦੇ ਨਾਲ ਹੋਰ ਵੀ ਬਹੁਤ ਸਾਰੀ ਜਿਹੜੀ ਇੰਡਸਟਰੀ ਆ, ਬੱਸਾਂ, ਹੋਰ ਜਿਹੜੇ ਇੱਦਾਂ ਦਾ ਆ, ਉਹ ਵੀ ਉਹਦੇ 'ਤੇ ਬਹੁਤ ਬੜਾ ਅਸਰ ਪਿਆ। ਹੁਣ ਅੱਜ ਗੂਗਲ ਨੇ ਇਹ ਅਨਾਊਂਸ ਕੀਤਾ ਵੀ ਜੇ ਉਹਨਾਂ ਦੇ EMPLOYEE ਆਪਣੇ ਘਰਾਂ ਤੋਂ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਦਾ ਜਿਹੜਾ ਪੇ ਕੱਟ ਹੋਊਗਾ। ਕਿਉਂਕਿ ਕੀ ਹੋਇਆ ਵੀ ਸਿਲੀਕਨ ਵੈਲੀ ਤੋਂ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਸਸਤੇ ਏਰੀਏ ਦੇ ਵਿੱਚ ਮੂਵ ਹੋ ਗਏ। ਕੋਈ ਸੈਕਰਾਮੈਂਟੋ ਵੱਲ, ਕੋਈ ਫ੍ਰਿਜ਼ਨੋ ਵੱਲ ਦੂਰ ਦੂਰ ਮੂਵ ਹੋ ਗਏ। ਹੁਣ ਉਹ ਸਿਲੀਕਨ ਵੈਲੀ ਦੇ ਵਿੱਚ ਜਿਹੜੇ ਗੂਗਲ ਦੇ CEO ਆ ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਅਸੀਂ ਲੋਕੇਸ਼ਨ ਵਾਈਜ਼ ਸਭ ਨਾਲੋਂ ਬੈਸਟ ਤਨਖਾਹ ਦਿੰਦੇ ਆ, ਪਰ ਜੇ ਜਿਹੜੇ EMPLOYEE ਆ ਸਸਤੇ ਏਰੀਏ 'ਚ ਮੂਵ ਹੋਊਗੇ ਤੇ ਉਹਨਾਂ ਦਾ ਜਿਹੜਾ ਪੇ ਕੱਟ ਹੋਊਗਾ। ਇੱਦਾਂ ਹੀ ਸਿਆਟਲ ਤੋਂ ਵੀ ਆ ਰਹੀ ਆ। ਸਿਆਟਲ 'ਚ ਇੱਕ ਗੂਗਲ ਦਾ EMPLOYEE ਕਹਿੰਦਾ ਵੀ ਮੇਰਾ ਜਿਹੜਾ ਪੇ ਕੱਟ ਆ 10% ਆਲਰੇਡੀ ਕੰਪਨੀ ਨੇ ਕਹਿ ਦਿੱਤਾ ਵੀ ਤੁਸੀਂ ਸਿਆਟਲ ਸਿਟੀ ਤੋਂ ਬਾਹਰ ਮੂਵ ਹੋ ਗਏ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੀਆਂ ਹੋਰ ਕੰਪਨੀਆਂ ਆ, ਫੇਸਬੁੱਕ ਆ ਤੇ ਟਵਿੱਟਰ ਆ, ਜ਼ੀਲੋ ਆ, ਉਹ ਵੀ ਜਿਹੜਾ ਆ ਸੇਮ ਟ੍ਰੈਂਡ ਦੇ ਵਿੱਚ ਚੱਲ ਰਹੀਆਂ। ਕਹਿੰਦੇ ਪਈ 5% ਤੋਂ ਲੈ ਕੇ 15% ਤੱਕ ਸੈਲਰੀ ਦੇ ਵਿੱਚ ਕੱਟ ਹੋ ਰਿਹਾ ਹੈ ਜਿਹੜੇ EMPLOYEES ਘਰਾਂ ਤੋਂ ਕੰਮ ਕਰਨਗੇ ਜੀ। US ਜਿਹੜੇ ਡਿਸਟ੍ਰਿਕਟ ਜੱਜ ਇੱਕ ਬੈਰਲ ਹੋਵਲ ਵਾਸ਼ਿੰਗਟਨ ਤੋਂ ਜਿਹੜੇ ਆ, ਉਹਨਾਂ ਨੇ ਜਿਹੜੇ US ਦੇ ਜਸਟਿਸ ਡਿਪਾਰਟਮੈਂਟ ਦੇ ਪ੍ਰੋਸੀਕਿਊਟਰਸ ਜਾਂ ਉਹਨਾਂ ਦੇ ਸਟਾਂਸ ਦੇ ਉੱਤੇ ਸਵਾਲ ਉਠਾਇਆ ਆ ਵੀ ਭਾਈ ਤੁਸੀਂ ਜਿਹੜੇ 6 ਜਨਵਰੀ ਦੇ ਰਾਈਟਰਸ ਆ ਜਿਨ੍ਹਾਂ ਨੇ ਹਿੰਸਾ ਕੀਤੀ, ਜਿਹੜੀ ਉਹ ਕੀਤੀ, ਅਤੇ ਉਹਨਾਂ ਤੋਂ ਮਹਿਜ ਤੁਸੀਂ $1.5 ਮਿਲੀਅਨ ਦੀ ਵਸੂਲੀ ਜਿਹੜੀ ਉਹ ਕਰ ਰਹੇ ਆ, ਜਦ ਕਿ US ਟੈਕਸ ਪੇਅਰ ਨੂੰ $500 ਮਿਲੀਅਨ ਜਿਹੜਾ ਉਹ ਭਰਨਾ ਪੈਣਾ ਆ ਉਸ ਸਾਰਾ ਕੁਛ ਜਿਹੜਾ ਉਹ ਠੀਕ ਕਰਨ ਦੇ ਲਈ। ਉਹਨਾਂ ਨੇ ਸਵਾਲ ਕੀਤਾ ਵੀ ਜਿਹੜਾ ਫੈਲਨੀ ਦੇ ਵਿੱਚ ਤੁਸੀਂ ਸਿਰਫ $2000 ਤੇ ਮਿਸਡਿਮੀਨਰ ਕੇਸ ਦੇ ਵਿੱਚ $500 ਦਾ ਜੁਰਮਾਨਾ ਜਿਹੜਾ ਉਹ ਤੁਸੀਂ ਮੰਗ ਰਹੇ ਆ ਰੈਸਟੀਟਿਊਸ਼ਨ ਫੀਸ ਦੇ ਵਿੱਚ, ਇਹ ਕੀ ਇਹ ਠੀਕ ਹੈਗਾ ਆ? ਕਹਿੰਦੇ ਵੀ ਉੱਧਰ ਤੁਸੀਂ ਦੂਜੇ ਪਾਸੇ $2.1 ਬਿਲੀਅਨ ਦਾ ਸਿਕਿਉਰਿਟੀ ਬਿੱਲ ਉਹ ਪਾਸ ਕਰ ਦਿੱਤਾ ਕਾਂਗਰਸ ਦੇ ਵਿੱਚ 29 ਜੁਲਾਈ ਨੂੰ, ਅਤੇ ਜਿਸ ਦੇ ਨਾਲ $521 ਮਿਲੀਅਨ ਜਿਹੜੇ ਨੈਸ਼ਨਲ ਗਾਰਡ ਨੂੰ ਜਾਣੇ ਆ, 70 ਮਿਲੀਅਨ ਕੈਪੀਟਲ ਪੁਲਿਸ ਨੂੰ, ਅਤੇ 300 ਮਿਲੀਅਨ ਜਿਹੜੇ ਕੈਪੀਟਲ ਸਿਕਿਉਰਿਟੀ ਇੰਪਰੂਵਮੈਂਟ ਕਰਨ ਦੇ ਲਈ ਆ। ਕਹਿੰਦੇ ਕਿਉਂ ਨਾ ਇਹਨਾਂ ਲੋਕਾਂ ਤੋਂ, ਇਹਨਾਂ ਜਿਹੜੇ ਹਿੰਸਕ ਲੋਕ ਸੀ ਜਿਨ੍ਹਾਂ ਨੇ ਉਦੋਂ ਕਾਂਗਰਸ ਦੇ ਵਿੱਚ ਆ ਕੇ ਹਮਲਾ ਕੀਤਾ, ਭੰਨ ਤੋੜ ਕੀਤੀ, ਨੁਕਸਾਨ ਕੀਤਾ ਵੀ ਉਹਨਾਂ ਤੋਂ ਕਿਉਂ ਨਹੀਂ ਜਿਹੜਾ ਉਹ ਲਿਆ ਜਾ ਰਿਹਾ। ਕਹਿੰਦੇ ਵੀ ਬਹੁਤ ਜ਼ਿਆਦਾ ਲੀਨੀਅੰਸੀ ਜਿਹੜੀ ਆ ਕਿਤੇ ਨਾ ਕਿਤੇ ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਦਿਖਾਈ ਜਾ ਰਹੀ ਹੈਗੀ ਆ। ਕਹਿੰਦੇ ਵੀ ਕੀ ਕਾਂਗਰਸ ਨੂੰ ਟੈਰਰਾਈਜ਼ ਕਰਨਾ ਅਤੇ ਇਸ ਨੂੰ ਲੈ ਕੇ ਇੰਨਾ ਛੋਟਾ ਜੁਰਮਾਨਾ ਕਰਨਾ ਜਾਂ ਇੰਨੀ ਘੱਟ ਸਜ਼ਾ ਜਿਹੜੀ ਉਹ ਮੰਗਣੀ ਆ, ਇਹ ਵਾਜਬ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਲੋਕਾਂ ਨੂੰ ਉਹ ਚੀਜ਼ਾਂ ਨੂੰ ਜਿਹੜਾ ਉਹ ਰੋਕ ਸਕੂਗੀ? ਇਹ ਹੁਣ ਇੱਕ ਉਹਨਾਂ ਨੇ ਜਿਹੜੇ ਸਵਾਲ ਆ ਉਹ ਚੁੱਕੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਵੀ ਜਸਟਿਸ ਡਿਪਾਰਟਮੈਂਟ ਆ ਕੀ ਆਪਣੇ ਇਸ ਰਵੱਈਏ ਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਲੈ ਕੇ ਆਊਗਾ ਜਾਂ ਨਹੀਂ।
ਪਰ ਓਵਰਆਲ $1.5 ਮਿਲੀਅਨ ਜਿਨ੍ਹਾਂ ਨੇ ਹਿੰਸਾ ਕੀਤੀ ਆ ਉਹਨਾਂ ਨੂੰ ਮਹਿਜ਼ ਜਿਹੜੇ ਜੁਰਮਾਨਿਆਂ ਦੇ ਵਿੱਚ ਤੇ ਬਾਕੀ ਸਾਰੇ ਟੈਕਸ ਪੇਅਰਸ ਆ ਉਹਨਾਂ ਨੂੰ ਮਿਲਾ ਕੇ $500 ਮਿਲੀਅਨ ਜਿਹੜਾ ਆ ਉਹ ਖਰਚਾ ਜਿਹੜਾ ਇਸ ਸਾਰੇ ਕਾਸੇ ਦਾ ਚੱਲਣਾ ਪੈਣਾ ਆ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਕਹਿੰਦੇ ਪਈ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਵੈਕਸੀਨ ਆ ਟੀਕੇ ਆ ਉਹਨਾਂ ਨੂੰ ਡੰਪ ਕਰ ਦਿੱਤਾ ਜਾਂਦਾ ਹੈਗਾ। ਅਲਵਾਮਾ ਤੋਂ ਖਬਰ ਆ ਰਹੀ ਆ ਵੀ ਉਹਨਾਂ ਨੇ ਅਲਵਾਮਾ ਸਟੇਟ ਦੇ ਵਿੱਚ 65,000 ਦੇ ਕਰੀਬ ਜਿਹੜੇ ਵੈਕਸੀਨ ਸੀਗੇ ਉਹਨਾਂ ਨੂੰ ਡੰਪ ਕਰ ਦਿੱਤਾ। ਕਹਿੰਦੇ ਵੀ ਹੋਣਾ ਤਾਂ ਇਹ ਚਾਹੀਦਾ ਸੀ ਵੀ ਜੇ ਤੁਸੀਂ ਟਾਈਮ ਬਾਉਂਡ ਜਾਂ ਕਿਸੇ ਤਰ੍ਹਾਂ ਨਹੀਂ ਯੂਜ਼ ਕਰ ਸਕਦੇ, ਦੁਨੀਆ ਦੇ ਵਿੱਚ ਬਹੁਤ ਲੋ ਇਨਕਮ ਕੰਟਰੀਜ਼ ਹੈਗੀਆਂ, ਬਹੁਤ ਗਰੀਬ ਮੁਲਕ ਆ, ਉਹਨਾਂ ਨੂੰ ਤੁਸੀਂ ਡੋਨੇਟ ਕਰ ਸਕਦੇ ਹੈਗੇ ਆ ਇਨ ਪਲੇਸ ਆਫ ਜਿਹੜੇ ਤੁਸੀਂ ਸਪੋਇਲ ਕਰਦੇ ਆ ਜਾਂ ਤੁਸੀਂ ਜਿਹੜਾ ਫਰੀਜ਼ ਆ ਜਿਹੜੇ ਟੀਕਿਆਂ ਨੂੰ ਕਰਨਾ ਆ ਉਹ ਚੱਜ ਦੇ ਨਾਲ ਨਹੀਂ ਕਰ ਰਹੇ, ਉਹਨਾਂ ਨੂੰ ਤੁਸੀਂ ਫੋਲੋ ਨਹੀਂ ਕਰ ਰਹੇ। ਇਸੇ ਤਰ੍ਹਾਂ ਨਾਰਥ ਕੈਰੋਲੀਨਾ ਦੇ ਵਿੱਚ 500,000 ਦੇ ਕਰੀਬ ਜਿਹੜੇ ਆ ਫਾਈਜ਼ਰ ਦੇ ਉਹ ਐਂਡ ਆਫ ਅਗਸਤ ਦੇ ਵਿੱਚ ਐਕਸਪਾਇਰ ਹੋ ਜਾਣੇ ਆ। ਸੋ ਜੇ ਉਹ ਐਕਸਪਾਇਰ ਹੋ ਜਾਣੇ ਆ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਜਾਂ ਮੈਕਸੀਕੋ ਨੂੰ ਵੀ ਦਿੱਤੇ ਜਾ ਸਕਦੇ ਹੈਗੇ ਆ। ਵੀ ਜੇ ਤੁਹਾਨੂੰ ਲੱਗਦਾ ਆ ਵੀ ਜਿਹੜੇ ਆ 5 ਲੱਖ ਦੇ ਕਰੀਬ ਟੀਕੇ ਇਸ ਮਹੀਨੇ ਦੇ ਐਂਡ ਤੱਕ ਨਹੀਂ ਲੱਗ ਸਕਦੇ, ਬਹੁਤ ਸਲੋ ਲੋਕ ਲਵਾ ਰਹੇ ਆ, ਤੇ ਇਹ ਕੰਮ ਵੀ ਜਿਹੜਾ ਕਰਨਾ ਚਾਹੀਦਾ ਹੈ। ਸੋ ਇਹ ਬਹੁਤ ਮਾੜੀਆਂ ਖਬਰਾਂ ਆ ਰਹੀਆਂ। ਅਲਵਾਮਾ ਨੇ 65,000 ਜਿਹੜੇ ਵੈਕਸੀਨ ਆ ਉਹਨਾਂ ਨੂੰ ਸਿੱਟਣੇ ਪਏ। ਅਰਕਨਸਾਸ ਨੇ 80,000 ਦੇ ਕਰੀਬ ਜਿਹੜੇ ਸਿੱਟੇ ਹੈਗੇ ਆ, ਤੇ ਹੁਣ ਇਹ ਨਾਰਥ ਕੈਰੋਲੀਨਾ ਤੋਂ ਖਬਰ ਆ ਰਹੀ ਆ ਵੀ ਉੱਥੇ 500,000 ਦੇ ਕਰੀਬ ਆ ਜਿਹੜੇ ਜੇ ਦਸੰਬਰ ਐਂਡ ਤੱਕ ਨਾ ਵਰਤੇ ਤੇ ਉਹ ਐਕਸਪਾਇਰ ਹੋ ਜਾਣੇ ਹੈਗੇ ਜੀ। ਤੁਸੀਂ ਦੇਖੋ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਜੜ ਉੱਥੇ ਹੀ ਆ ਵੀ ਰਾਈਟ ਵਿੰਗ ਨੇ ਇੰਨਾ ਕੁ ਜ਼ਿਆਦਾ ਹਊਆ ਵੈਕਸੀਨਸ ਦੇ ਬਾਰੇ ਗਲਤ ਇਨਫੋਰਮੇਸ਼ਨ ਜਿਹੜੀ ਉਹ ਫੈਲਾਈ। ਇੱਥੇ ਆ ਕੇ ਜਣਾ ਖਣਾ ਹੀ ਆ ਕੇ ਰੌਲਾ ਪਾਉਣ ਲੱਗ ਜਾਂਦਾ, ਆਖੇ ਜੀ ਇਹ ਤਾਂ ਝੂਠ ਆ, ਇਹ ਇੱਦਾਂ ਹੀ ਆ, ਡਾਕਟਰੀ ਕਿਸੇ ਨੇ ਕੀਤੀ ਨਹੀਂ ਆ। ਰਿਸਰਚ ਜਿਹੜੇ ਗੂਗਲ 'ਤੇ ਇੱਕ ਸਰਚ ਮਾਰ ਕੇ ਕਹਿ ਦਿੰਦੇ ਆ ਵੀ ਆਖੇ ਜੀ ਮੈਨੂੰ ਬਹੁਤ ਜ਼ਿਆਦਾ ਪਤਾ ਆ। ਜਿਹੜੇ ਮਿਲੀਅਨਸ ਆਫ ਡਾਲਰ ਖਰਚ ਕੇ ਜਿਹੜੇ ਰਿਸਰਚ ਕਰਦੇ ਆ ਉਹਨਾਂ ਦੀ ਗੱਲ ਤੁਸੀਂ ਸੁਣਨੀ ਨਹੀਂ, ਆਪਣੀ ਜਦੋਂ ਫਿਰ ਮਾਰਨੀ ਆ ਤਾਂ ਫਿਰ ਇਹੀ ਕੁਛ ਹੋਣਾ ਆ। ਸਾਰਾ ਦਾ ਸਾਰਾ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਹ ਉਹਨਾਂ ਥਾਵਾਂ ਦੇ ਉੱਤੇ ਹੋ ਰਿਹਾ ਆ ਜਿੱਥੇ ਮਿਸ ਇਨਫੋਰਮੇਸ਼ਨ ਦਾ ਦੌਰ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਉਹ ਚੱਲਿਆ ਹੋਇਆ ਆ। ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਹੀ ਇੰਨਾ ਕੁ ਜ਼ਿਆਦਾ ਜਿਹੜਾ ਉਹ ਭਰ ਦਿੱਤਾ ਆ, ਉਹ ਵੈਕਸੀਨ ਲਵਾ ਨਹੀਂ ਰਹੇ। ਇਹਨਾਂ ਸਟੇਟਸ ਨੇ ਐਲੋਕੇਟ ਕੀਤੀਆਂ ਹੋਈਆਂ ਜਿਹੜੀਆਂ ਵੈਕਸੀਨਸ ਉਹਨਾਂ ਤੱਕ ਪਹੁੰਚਦੀਆਂ ਆ, ਅੱਗੇ ਲੋਕ ਲਵਾ ਨਹੀਂ ਰਹੇ ਤੇ ਫਿਰ ਉਹ ਖਰਾਬ ਹੁੰਦੇ ਆ। ਲੌਜਿਸਟਿਕਸ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਆ ਇਹਨਾਂ ਵੈਕਸੀਨਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਲੈ ਕੇ ਜਾਣ ਦੇ ਲਈ, ਕਿਉਂਕਿ ਬਹੁਤ ਘੱਟ ਤਾਪਮਾਨ ਦੇ ਉੱਤੇ ਜਿਹੜੀ ਆ ਇਹਨਾਂ ਨੂੰ ਉਹ ਰੱਖਣਾ ਪੈਂਦਾ ਆ। ਅਤੇ ਜਦੋਂ ਇੱਕ ਵਾਰੀ ਜਿਹੜੀ ਵਾਇਲ ਆ ਖੁੱਲ੍ਹ ਜਾਂਦੀ ਆ ਅਤੇ ਜੇ ਉਹ ਨਹੀਂ ਲੱਗਦੀ ਤਾਂ ਫਿਰ ਉਸ ਨੂੰ ਨਸ਼ਟ ਹੀ ਜਿਹੜਾ ਉਹ ਕਰਨਾ ਪੈਂਦਾ ਆ। ਸਮੱਸਿਆ ਉਹੀ ਆ ਵੀ ਲੋਕਾਂ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਉਤਸ਼ਾਹ ਜਿਹੜਾ ਉਹ ਨਹੀਂ ਹੈਗਾ। ਉੱਥੋਂ ਦੀਆਂ ਜਿਹੜੀਆਂ ਲੋਕਲ ਸਰਕਾਰਾਂ ਜਾਂ ਲੋਕਲ ਲੈਵਲ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਆ, ਅਤੇ ਬਹੁਤ ਸਾਰੇ ਲੋਕ ਥਾਂ ਥਾਂ ਦੇ ਉੱਤੇ ਜਿਹੜੇ ਉਹ ਹੈਗੇ ਨੇ ਜਿਹੜੇ ਇਸ ਦੇ ਖਿਲਾਫ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਜਾ ਰਹੇ ਆ। ਅਗਲੀ ਗੱਲ ਜੇ ਆਪਾਂ ਰਾਜਕਵੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗਲਤ ਇਨਫੋਰਮੇਸ਼ਨ ਦੀ ਗੱਲ ਕਰਦੇ ਆ, ਰਿਪਰੈਜ਼ੈਂਟੇਟਿਵ ਜਿਹੜੀ ਨਵੀਂ ਚੁਣੀ ਹੋਈ ਆ ਮਾਰੋਰੀ ਟੇਲਰ ਗ੍ਰੀਨ, ਉਸ ਦਾ ਜਿਹੜਾ ਅਕਾਊਂਟ ਆ ਹੁਣ ਇੱਕ ਹਫ਼ਤੇ ਦੇ ਲਈ ਜਿਹੜਾ ਸੋਸ਼ਲ ਮੀਡੀਆ ਤੋਂ ਸਸਪੈਂਡ ਕੀਤਾ ਗਿਆ ਆ। ਸੋ ਇਹ ਕਾਂਗਰਸ ਵੂਮਨ ਬੀਬੀ ਜਿਹੜੀ ਆ ਇਹ ਕਹਿੰਦੀ ਆ ਵੀ ਜਿਹੜਾ ਕੋਵਿਡ-19 ਆ, ਚਾਹੇ ਤੁਸੀਂ ਟੀਕਾ ਲਵਾ ਵੀ ਲਿਆ ਆ, ਜਿਹੜੀਆਂ ਰਿਪੋਰਟਸ ਆ ਰਹੀਆਂ ਫਿਰ ਵੀ ਤੁਹਾਨੂੰ ਕਰੋਨਾ ਹੋ ਜਾਣਾ ਆ। ਅਤੇ ਫਿਰ ਕਹਿੰਦੀ ਆ ਵੀ ਵੈਕਸੀਨ ਜਿਹੜਾ ਮੈਂਡੇਟ ਆ ਵੀ ਜ਼ਰੂਰੀ ਲਵਾਉਣਾ ਵੈਕਸੀਨ, ਅਤੇ ਜਿਹੜਾ ਪਾਸਪੋਰਟ ਇਹ ਵਾਇਲੇਟ ਕਰਦੇ ਆ ਇੰਡੀਵਿਜੂਅਲ ਫਰੀਡਮ ਨੂੰ। ਸੋ ਬਹੁਤ ਇੱਦਾਂ ਦੀ ਗਲਤ ਇਨਫੋਰਮੇਸ਼ਨ ਫੈਲਾਉਂਦੀ ਆ, ਉਹਦੇ ਕਰਕੇ ਇੱਕ ਵੀਕ ਦੇ ਲਈ ਇਹਦਾ ਅਕਾਊਂਟ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਹੈਰਾਨੀ ਤਾਂ ਇਸ ਗੱਲ 'ਤੇ ਹੁੰਦੀ ਆ ਵੀ ਇਹ ਬੀਬੀ ਕਾਂਗਰਸ ਵੂਮਨ ਹੈ ਕਿੱਦਾਂ ਆ। ਇੱਕ ਰੀਸੈਂਟ ਵੀਡੀਓ ਇਸ ਦੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਆਪਣੇ ਸਾਥੀਆਂ ਨੂੰ ਸਮਰਥਕਾਂ ਨੂੰ ਕਹਿ ਰਹੀ ਸੀ ਜਿਹੜੇ ਵੈਕਸੀਨ ਲਵਾਉਣ ਦੇ ਲਈ ਕਹਿੰਦੇ ਆ ਜਾਂ ਲਾਉਣ ਦੇ ਲਈ ਆਉਂਦੇ ਉਹਨਾਂ ਨੂੰ ਬੰਦੂਕਾਂ ਲੈ ਕੇ ਉਹਨਾਂ ਦੇ ਮੂਹਰੇ ਲਹਿਰਾਓ ਅਤੇ ਉਹਨਾਂ ਨੂੰ ਡਰਾ ਕੇ ਭਜਾਓ। ਸੋ ਇੱਦਾਂ ਦੀ ਇਹ ਕਾਂਗਰਸ ਵੂਮਨ ਆ। ਰਿਪਬਲਿਕਨ ਪਾਰਟੀ 'ਚ ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੇ ਇਹਨਾਂ ਨੇ ਹੁਣ ਵਾੜੀ ਜਾਂਦੇ ਆ, ਅਤੇ ਅਜਿਹੇ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਵੱਡਾ ਜਿਹੜਾ ਉਹ ਕਹਿ ਲਓ ਵੀ ਮੈਗਾਫੋਨ ਜਿਹੜਾ ਉਹ ਦੇਈ ਜਾਂਦੇ ਆ, ਅਤੇ ਫਿਰ ਜਦੋਂ ਉੱਦਾਂ ਦੇ ਸ਼ਦਾਈਪੰਥੀ ਹੁੰਦੀ ਆ ਅਤੇ ਫਿਰ ਕਹਿੰਦੇ ਵੀ ਲੋਕ ਜਿਹੜੇ ਉਹ ਮਰ ਰਹੇ ਆ। ਸੋ ਅਜਿਹੀਆਂ ਲੋਕਾਂ ਦੀ ਨਲਾਇਕੀਆਂ ਕਰਕੇ ਇਹ ਸਾਰਾ ਕੁਛ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸਟੂਡੈਂਟ ਜਿਹੜੇ ਲੋਨਸ ਜਿਨ੍ਹਾਂ ਦੇ ਕੋਲ ਹੈਗੇ ਆ ਉਹਨਾਂ ਨੂੰ ਹੁਣ 6 ਮਹੀਨੇ ਦੀ ਹੋਰ ਮੁਹਲਤ ਜਿਹੜੀ ਉਹ ਦੇ ਦਿੱਤੀ ਗਈ ਆ। ਜਿਹੜੇ ਪੈਨੇਡੈਮਿਕ ਦੇ ਕਰਦੇ ਆ ਸਟੂਡੈਂਟ ਲੋਨਸ ਦੀਆਂ ਪੇਮੈਂਟਸ ਆ ਦੇਣ ਨੂੰ ਲੈ ਕੇ ਕਿਹਾ ਸੀਗਾ ਵੀ ਤੁਸੀਂ ਇੰਨੇ ਮਹੀਨੇ ਦੇ ਲਈ ਪੇਮੈਂਟਸ ਜਿਹੜੀਆਂ ਉਹ ਨਾ ਦਿਓ। ਹੁਣ ਕਹਿੰਦੇ ਆ ਵੀ ਜਿਹੜੇ ਵੀ ਸਟੂਡੈਂਟ ਲੋਨ ਬੋਰੋਵਰਸ ਹੈਗੇ ਆ ਉਹਨਾਂ ਨੂੰ 6 ਮਹੀਨੇ ਹੋਰ
ਮੌਲਤ ਮਿਲ ਗਈ ਆ ਵੀ ਤੁਹਾਨੂੰ ਹਾਲ ਦੀ ਘੜੀ ਵੀ ਜਿਹੜੇ ਆ ਉਹ ਪੇਮੈਂਟਸ ਦੇਣ ਦੀ ਉਹ ਜ਼ਰੂਰਤ ਨਹੀਂ ਹੈਗੀ। ਇਹ ਲੇਟੈਸਟ ਐਕਸਟੈਂਸ਼ਨ ਜਿਹੜੀ ਆ ਇਹ ਪੇਮੈਂਟ ਪੌਜ਼ ਦੇ ਉੱਤੇ ਜਿਹੜੀ ਉਹ ਆਈ ਹੈਗੀ ਹੈ, ਅਤੇ ਕਹਿੰਦੇ ਇੰਟਰਸਟ ਵੀ ਜਿਹੜਾ ਇੰਨਾ ਸਮੇਂ ਦੇ ਵਿੱਚ ਉਹ ਤੁਹਾਨੂੰ ਨਹੀਂ ਲੱਗੇਗਾ। ਬੇਸਿਕਲੀ ਲੋਨ ਅਮਾਊਂਟ ਉਹਨਾਂ ਖੜੇ ਦਾ ਖੜਾ ਹੀ ਰਹੇਗਾ, ਅਤੇ ਉਨੇ ਮਹੀਨੇ ਜਿਹੜਾ ਅੱਗੇ ਤੱਕ ਤੁਹਾਨੂੰ ਜਿਹੜਾ ਲੋਨ ਆ ਉਹ ਅੱਗੇ ਤੱਕ ਜਿਹੜਾ ਉਹ ਦੇਣਾ ਉਹ ਪਵੇਗਾ। ਸੋ ਵਾਈਟ ਹਾਊਸ ਨੇ ਇਹ ਪਿਛਲੇ ਹਫਤੇ ਜਿਹੜਾ ਉਹ ਅਨਾਊਂਸ ਕੀਤਾ 40 ਮਿਲੀਅਨ ਅਮਰੀਕਨਸ ਜਿਹੜੇ ਸਟੂਡੈਂਟ ਲੋਨਸ ਦੇ ਜਿਹੜੇ ਕਰਜ਼ੇ ਆ ਉਹਨਾਂ ਦੇ ਵਿੱਚ ਉਸ ਦੇ ਅਧੀਨ ਜਿਹੜੇ ਉਹ ਆਉਂਦੇ ਆ। ਮਾਰਚ 2020 ਤੋਂ ਹੁਣ ਤੱਕ ਇਹਨਾਂ ਨੂੰ ਸਟੂਡੈਂਟ ਲੋਨਸ ਦੀਆਂ ਕਿਸ਼ਤਾਂ ਦੇਣ ਤੋਂ ਜਿਹੜਾ ਆ ਉਹ ਮੁਹਲਤ ਦਿੱਤੀ ਹੋਈ ਆ ਵੀ ਤੁਸੀਂ ਦੇਣੀ ਆ ਤੇ ਦੇ ਦਿਓ, ਜੇ ਨਹੀਂ ਵੀ ਦਿੰਦੇ ਤਾਂ ਉਸ ਦਾ ਕੋਈ ਜੁਰਮਾਨਾ ਨਹੀਂ ਹੋਵੇਗਾ। ਅਗਲੀ ਖਬਰ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਡਿਪੋਰਟ ਕਰਨਾ ਤੇ ਪ੍ਰੋਸੀਕਿਊਟ ਕਰਨਾ ਜਿਹੜੇ ਮਾਈਗ੍ਰੈਂਟ ਇਲੀਗਲੀ ਕ੍ਰਾਸ ਕਰਦੇ ਆ ਬਾਰਡਰ ਤੋਂ, ਉਹਨੂੰ ਬਹੁਤ ਤੇਜ਼ੀ ਨਾਲ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ ਆ। ਕਹਿੰਦੇ ਪਈ 21 ਸਾਲਾਂ ਦੇ ਜੇ ਹਿਸਟਰੀ ਦੇਖੀ ਜਾਵੇ ਪਿਛਲੀ, ਸਭ ਤੋਂ ਵੱਧ ਜਿਹੜੇ ਅਰੈਸਟ ਆ ਇਸ ਟਾਈਮ ਹੋ ਰਹੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ ਜਿਹੜੇ ਹੈਲਥ ਆਰਡਰਸ ਪਾਸ ਕੀਤੇ ਗਏ ਸੀ ਕਰੋਨਾ ਵਾਇਰਸ ਦੇ ਸੰਬੰਧ ਵਿੱਚ, ਉਹਨਾਂ ਨੂੰ ਵੀ ਇਹਨਾਂ ਨੇ ਐਕਸਟੈਂਡ ਕਰ ਦਿੱਤਾ ਆ। ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਪਈ 6 ਦੇ ਕਰੀਬ ਜਿਹੜੀਆਂ ਫਲਾਈਟਸ ਆ ਭਰ ਕੇ ਉਹ ਵਾਪਸ ਜਿਨ੍ਹਾਂ ਲੋਕਾਂ ਨੇ ਇਲੀਗਲੀ ਕ੍ਰਾਸ ਕੀਤਾ ਸੀ ਉਹਨਾਂ ਨੂੰ ਮਿਡਲ ਆਫ ਸੈਂਟਰਲ ਅਮਰੀਕਾ ਦੇ ਵਿੱਚ ਛੱਡੇਗਾ, ਕਿਉਂਕਿ ਮੈਕਸੀਕੋ ਦੇ ਵਿੱਚ ਨਹੀਂ ਐਕਸਪੈਲ ਕਰ ਸਕਦੇ, ਸੋ ਹੋਰ ਮੁਲਕਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਆ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਬਹੁਤ ਵਾਰ ਭੁਲੇਖਾ ਹੋਊਗਾ, ਜੇ ਤੁਸੀਂ ਅਮਰੀਕਾ ਚੋਂ ਇੱਕ ਵਾਰੀ ਡਿਪੋਰਟ ਹੋ ਚੁੱਕੇ ਆ ਤੇ ਦੂਸਰੀ ਵਾਰੀ ਬਾਰਡਰ ਕ੍ਰਾਸ ਕਰਦੇ ਆ ਤੇ ਉਸ ਨੂੰ ਕ੍ਰਿਮੀਨਲ ਐਕਟੀਵਿਟੀ ਜਿਹੜੀ ਗਿਣਿਆ ਜਾਂਦਾ ਆ, ਉਹਦੇ ਤੇ ਤੁਹਾਡੀ ਜਿਹੜੀ ਆ ਫੈਲਨੀ ਲੱਗਦੀ ਆ, ਉਸ ਇਮੀਡੀਏਟਲੀ ਤੁਹਾਨੂੰ ਜਿਹੜਾ ਉੱਥੋਂ ਡਿਪੋਰਟ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ, ਸਮਾਂ ਜਿਹੜਾ ਆਪਣਾ ਸਮਾਪਤੀ ਵੱਲ ਨੂੰ ਹੈਗਾ, ਪਰ ਜਿਵੇਂ ਆਪਾਂ ਸਾਰੇ ਜਣ ਜਾਣਦੇ ਆਪਾਂ ਤੁਹਾਨੂੰ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਆ ਉਹ ਅਕਸਰ ਜਿਹੜੀ ਉਹ ਦਿੰਦੇ ਰਹਿੰਦੇ ਆ, ਅਤੇ ਹਰ ਮੰਗਲਵਾਰ ਨੂੰ ਆਪਾਂ ਤੁਹਾਨੂੰ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਆ ਉਹ ਆਪਾਂ ਉਸ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹੀ ਹਰਜੋਤ ਸਿੰਘ ਖਾਲਸਾ ਜੀ ਆਪਾਂ ਨੂੰ ਅੱਜ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਹੋਰ ਜਾਣਕਾਰੀਆਂ ਜਿਹੜੀਆਂ ਉਹ ਦੇਣਗੇ, ਕੀ ਇਸ ਦੀ ਇੰਪੋਰਟੈਂਸ ਹੈਗੀ ਆ, ਕਿਉਂ ਇਹ ਹੋਣੀ ਚਾਹੀਦੀ ਆ, ਅਤੇ ਕਿਹੜੇ ਮਾਪਦੰਡ ਆ ਉਹਨਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਜੀ ਹਰਜੋਤ ਸਿੰਘ ਜੀ। ਜੀ ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਪਿਛਲੇ ਕਾਫੀ ਹਫ਼ਤਿਆਂ ਤੋਂ ਆਪਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਆਏ ਹੈਗੇ ਆ। ਪਹਿਲਾਂ ਤਾਂ ਬਹੁਤ ਸਾਰੇ ਲੋਕ ਸਰਪ੍ਰਾਈਜ਼ ਹੋਏ ਸੀ ਵੀ ਕਿਸ ਤਰ੍ਹਾਂ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਮੈਡੀਕਲ ਤੋਂ ਬਿਨਾਂ ਹੋ ਸਕਦੀ ਆ, ਪਰ ਕਰੋਨਾ ਵਾਇਰਸ ਦੇ ਦੌਰਾਨ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਉਸ ਇੰਡਸਟਰੀ ਦੇ ਵਿੱਚ ਆ ਜਿਹੜੇ ਮੈਡੀਕਲ ਐਗਜ਼ਾਮ ਕਰਨ ਜਾਂਦੇ ਆ, ਉਹਨਾਂ ਨੇ ਨਾ ਕਰਤੀ ਵੀ ਅਸੀਂ ਨਹੀਂ ਜਾਣਾ, ਹੋ ਸਕਦਾ ਅਗਲਾ ਬੰਦਾ ਬਿਮਾਰ ਹੋਵੇ। ਸੋ ਕਈ ਜਿਹੜੀਆਂ ਵੱਡੀਆਂ ਕੰਪਨੀਆਂ ਪਿਛਲੇ 100-150 ਸਾਲ ਤੋਂ ਬਿਜ਼ਨਸ ਕਰ ਰਹੀਆਂ, ਉਹਨਾਂ ਨੇ ਨਵੇਂ ਜਿਹੜੇ ਆਪਣੇ ਪ੍ਰੋਡਕਟ ਕ੍ਰੀਏਟ ਕਰ ਲਏ, ਜਿਹਦੇ ਨਾਲ ਜਿਹੜਾ ਆ ਤੁਹਾਡਾ ਬਿਨਾਂ ਮੈਡੀਕਲ ਤੋਂ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਹੋ ਜਾਊਗੀ। ਬਿਨਾਂ ਮੈਡੀਕਲ ਤੋਂ ਮਤਲਬ ਇਹ ਨਹੀਂ ਹੈ ਵੀ ਜੇ ਕਿਸੇ ਨੂੰ ਕੋਈ ਮੇਜਰ ਹੈਲਥ ਇਸ਼ੂ ਹੈਗਾ ਆ ਫਿਰ ਵੀ ਹੋ ਜਾਣੀ ਆ, ਪਰ ਤੁਹਾਡਾ ਮੈਡੀਕਲ ਐਗਜ਼ਾਮ ਨਹੀਂ ਹੋਊਗਾ, ਜਿੱਦਾਂ ਤੁਹਾਡਾ ਬਲੱਡ ਦਾ ਜਾਂ ਹੋਰ ਯੂਰਿਨ ਟੈਸਟ ਲੈਂਦੇ ਉਹ ਤੋਂ ਬਿਨਾਂ ਹੋ ਜਾਂਦੀ ਆ। ਆਪਾਂ ਬਹੁਤ ਲੋਕਾਂ ਦੀ ਕੀਤੀ ਹੈਗੀ ਆ ਇੰਸ਼ੋਰੈਂਸ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ, ਪੂਰੇ USA ਦੇ ਵਿੱਚੋਂ ਹਰ ਇੱਕ ਸਟੇਟਸ ਤੋਂ ਕਾਲਾਂ ਵੀ ਆਈਆਂ, ਤੇ ਉਹਦੇ ਵਿੱਚ 2-3 ਚੀਜ਼ਾਂ ਜ਼ਰੂਰ ਮੈਂ ਦੱਸਣਾ ਚਾਹੁੰਦਾ। ਇੱਕ ਤਾਂ ਇਹ ਆ ਵੀ ਜਿਨ੍ਹਾਂ ਲੋਕਾਂ ਕੋਲ ਆਲਰੇਡੀ ਲਾਈਫ ਇੰਸ਼ੋਰੈਂਸ ਹੈਗੀ ਆ ਉਹਨਾਂ ਨੂੰ ਤੁਸੀਂ ਆਪਣੀਆਂ ਲਾਇਬਿਲਿਟੀਜ਼ ਦੇਖੋ ਵੀ ਕਿੰਨੀਆਂ ਹੋਰ ਤੁਹਾਡੇ ਲੋਨ ਅਮਾਊਂਟ ਆ, ਬੱਚੇ ਕਿੰਨੇ ਓਲਡ ਹੈਗੇ ਆ, ਯੂਨੀਵਰਸਿਟੀ ਜਾਣਾ ਉਹਨੀ ਕਿੰਨਾ ਖਰਚਾ ਹੋਣਾ ਆ, ਉਹ ਸਾਰਾ ਕੁਝ ਕਾਊਂਟ ਕਰੋ। ਕਈ ਬਹੁਤੇ ਮੈਂ ਇਹ ਵੀ ਦੇਖੇ ਆ ਕੇਸ ਵੀ ਭਾਜੀ ਸਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਆ ਵੀ ਸਾਨੂੰ ਜ਼ਰੂਰਤ ਆ, ਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ 100,000 ਦੀ ਆ, ਘਰ ਦਾ ਲੋਨ 5 ਲੱਖ ਦਾ। ਹੋ ਸਕਦਾ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਤੁਸੀਂ ਲਈ ਆ ਉਸ ਟਾਈਮ ਤੇ 100,000 ਬਹੁਤ ਜ਼ਿਆਦਾ ਸੀ। ਹੁਣ ਅੱਜ ਕੱਲ੍ਹ ਜਿਹੜੇ ਆ ਘਰਾਂ ਦੀ ਕੀਮਤ ਕਿੰਨੀ ਆ, ਲੋਨ ਕਿੰਨੇ ਜ਼ਿਆਦੇ ਆ। ਅਨਫੋਰਚੂਨੇਟਲੀ ਜੇ ਕਿਸੇ ਨੂੰ ਕੁਝ ਹੋ ਜਾਏ ਤਾਂ ਵੀ ਬੰਦਾ ਇੱਕ ਤਾਂ ਘਰ ਦਾ ਮੈਂਬਰ ਵੀ ਗਿਆ ਤੇ ਦੂਜਾ ਜਿਹੜਾ ਆ ਬੈਂਕਰਪਸੀ ਦੇ ਕਿਨਾਰੇ ਖੜਾ ਹੋ ਜਾਂਦਾ ਆ। ਤੇ ਪੰਜਾਬੀਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫੈਮਲੀਜ਼ ਆ ਉਹਨਾਂ 'ਚ ਇੱਕ ਜਣਾ ਹੀ ਜਿਹੜਾ ਕੰਮ ਕਰਦਾ ਹੈਗਾ ਆ। ਕਈ ਵਾਰੀ ਵਾਈਫਸ ਜਿਹੜੀਆਂ ਉਹ ਬੱਚਿਆਂ ਨੂੰ ਸਾਂਭਦੀਆਂ ਹੈਗੀਆਂ, ਤੇ ਆਪਾਂ ਦੇਖਦੇ ਹਾਂ ਜੇ ਕਿਤੇ ਬ੍ਰੈਡ ਅਰਨਰ ਜਿਹੜਾ ਮੇਨ ਬੰਦਾ ਆ ਉਹੀ ਜੇ ਕਿਸੇ ਦੀ ਡੈਥ ਹੋ ਜਾਏ ਤਾਂ ਫਿਰ ਬਹੁਤ ਔਖਾ ਹੁੰਦਾ ਹੈ ਸਰਵਾਈਵ ਕਰਨਾ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਐਗਜ਼ਿਸਟਿੰਗ ਵੀ ਪਾਲਿਸੀ ਚੱਲਦੀ ਆ, ਉਹਨਾਂ ਦੀ ਹੈਲਥ ਸਹੀ ਹੈਗੀ ਆ, ਸੋ ਉਹਨਾਂ ਨੇ ਸੈਕਿੰਡ ਪਾਲਿਸੀਆਂ ਵੀ ਲੈ ਲਈਆਂ। ਤੁਸੀਂ ਲਾਈਫ ਇੰਸ਼ੋਰੈਂਸ ਜਿੰਨੀ ਮਰਜ਼ੀ ਲੈ ਸਕਦੇ ਆ, 1 ਮਿਲੀਅਨ 2 ਮਿਲੀਅਨ 10 ਮਿਲੀਅਨ ਤਾਈਂ
ਜਿੰਨੀ ਮਰਜ਼ੀ ਲਾਈਫ ਇੰਸ਼ੋਰੈਂਸ ਕੰਪਨੀਆਂ ਤੋਂ ਜਿਹੜੀ ਲਾਈਫ ਇੰਸ਼ੋਰੈਂਸ ਲੈ ਸਕਦੇ ਹੈਗੇ ਆ। ਪਰ ਸਟਿਲ ਜਿਸ ਤਰ੍ਹਾਂ ਆਪਾਂ ਇੱਕ ਬਹੁਤ ਹੀ ਵਧੀਆ ਜਿਹੜੀ ਅਮਰੀਕਾ ਦੀ ਕੰਪਨੀ ਆ ਜਿਹਦੇ ਨਾਲ ਟਰਮ ਇੰਸ਼ੋਰੈਂਸ ਕਰਦੇ ਆ, ਇਮੀਡੀਏਟਲੀ ਇਸ਼ੂ ਹੋ ਜਾਂਦੀ ਜੇ ਤੁਹਾਡਾ ਕੋਈ ਹੈਲਥ ਇਸ਼ੂ ਮੇਜਰ ਨਹੀਂ ਹੈਗਾ। ਉਹ 3 ਚੀਜ਼ਾਂ ਚੈੱਕ ਕਰਦੇ ਆ, ਤੁਹਾਡੀ ਮੈਡੀਕਲ ਹਿਸਟਰੀ ਚੈੱਕ ਕਰਦੇ ਆ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਤੁਹਾਡੀ ਕ੍ਰੈਡਿਟ ਜਿੱਥੇ ਵੀ ਤੁਸੀਂ ਕਿਤੇ ਲੈਣਾ ਹੁੰਦਾ ਆ, ਉਹ ਤੁਹਾਡਾ ਕ੍ਰੈਡਿਟ ਰਿਪੋਰਟ ਤੋਂ ਚੈੱਕ ਕਰ ਲੈਂਦੇ ਆ। ਇੱਦਾਂ ਹੀ ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਜਿਹੜੀ ਆ ਉਹ ਇਨਫੋਰਮੇਸ਼ਨ ਹੋ ਜਾਂਦੀ ਆ, ਤੁਸੀਂ ਕਦੇ ਵੀ ਡਾਕਟਰ ਦੇ ਗਏ ਆ, ਕਿਹੜੀ ਦਵਾਈ ਖਾਂਦੇ ਆ, ਕਿਹੜੀ ਦਵਾਈ ਲੱਗੀ ਆ। ਇੱਕ ਤੁਹਾਡਾ ਉਹ ਕ੍ਰੈਡਿਟ ਚੈੱਕ ਕਰਦੇ ਆ ਵੀ ਬੰਦੇ ਨੇ ਕੋਈ ਬੈਂਕਰਪਸੀ ਤਾਂ ਨਹੀਂ ਫਾਈਲ ਕੀਤੀ, ਜਾਂ ਕੱਲ੍ਹ ਨੂੰ ਕੋਈ ਬੰਦਾ ਗਲਤ ਸਟੈਪ ਤਾਂ ਨਾ ਲੈ ਲੂਗਾ ਲਾਈਫ ਇੰਸ਼ੋਰੈਂਸ ਕਰਾ ਕੇ। ਇੱਕ ਤੁਹਾਡਾ ਡਰਾਈਵਿੰਗ ਰੈਕਡ, ਤੋਂ 3 ਚੀਜ਼ਾਂ ਚੈੱਕ ਕਰਦੇ। ਡਰਾਈਵਿੰਗ ਰੈਕਡ ਇਹ ਨਾ ਹੋਵੇ ਵੀ ਬੰਦੇ ਕੋਲ 2 ਡਰੰਕ ਡਰਾਈਵਿੰਗ ਟਿਕਟਸ ਆ ਤੇ ਉਹ ਫਿਰ ਬੰਦਾ ਨੈਚੁਰਲੀ ਬੰਦਾ ਹਾਈ ਰਿਸਕ ਹੈਗਾ ਆ ਵੀ ਕੱਲ੍ਹ ਨੂੰ ਪੀ ਕੇ ਫੇਰ ਕਿਤੇ ਮਾਰੂਗਾ ਕਾਰ ਜਾਂ ਹੋਰ ਨੁਕਸਾਨ ਕਰੂਗਾ ਆਪਣਾ ਵੀ ਤੇ ਕਿਸੇ ਦਾ ਵੀ। ਸੋ ਇਹ 3 ਚੀਜ਼ਾਂ ਤੇ ਡਿਪੈਂਡ ਕਰਦੀ ਆ। ਸੋ ਉਹਦੇ 'ਚ ਉਹਨਾਂ ਦੀ ਰਿਕੁਆਇਰਮੈਂਟ ਇਹ ਸੀ ਵੀ ਗ੍ਰੀਨ ਕਾਰਡ ਜਾਂ ਜਿਹੜਾ ਤੁਹਾਡੇ ਸਿਟੀਜ਼ਨ ਹੋਣਾ ਚਾਹੀਦਾ। ਪਰ ਹੁਣ ਸਾਡੇ ਕੋਲ ਇੱਦਾਂ ਦੀ ਕੰਪਨੀਆਂ ਵੀ ਹੈਗੀਆਂ ਜੇ ਤੁਹਾਡੇ ਕੋਲ ਵਰਕ ਪਰਮਿਟ ਆ, ਕਿਉਂਕਿ ਮੈਂ ਖਾਸ ਕਰਕੇ ਟਰੱਕਰਸ ਵੀਰ ਜਿਹੜੇ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਆ, ਬਹੁਤ ਸਾਰੇ ਜਿਹੜੇ ਟਰੱਕਰਸ ਆ ਨਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਪੰਜਾਬੀ ਕਮਿਊਨਿਟੀ ਪੂਰੀ ਜਿਹੜੀ ਟਰੱਕਿੰਗ ਇੰਡਸਟਰੀ ਦੇ ਉੱਤੇ ਕੰਟਰੋਲ ਕਰਨ ਨੂੰ ਪਈ ਹੋਈ ਆ। ਹਰ ਇੱਕ ਬੰਦਾ ਜਿਹੜਾ ਟਰੱਕਿੰਗ ਦੇ ਵਿੱਚ ਜਾ ਰਿਹਾ ਕਿਉਂਕਿ ਪੈਸੇ ਵੀ ਸੋਹਣੇ ਬਣਦੇ ਹੈਗੇ ਆ ਤੇ ਪਰ ਜਿਹੜੀ ਟਰੱਕਿੰਗ ਦੀ ਜੌਬ ਆ ਬੜੀ ਰਿਸਕੀ ਹੈਗੀ ਆ। ਆਪਾਂ ਦੇਖਦੇ ਹੀ ਆ ਅਨਾਊਂਸਮੈਂਟਸ ਕਿੱਦਾਂ ਹੁੰਦੀਆਂ। ਸੋ ਲਾਈਫ ਇੰਸ਼ੋਰੈਂਸ ਜ਼ਰੂਰ ਟਰੱਕ ਤੇ ਚੜ੍ਹਨ ਤੋਂ ਪਹਿਲਾਂ ਜ਼ਰੂਰ ਕਰਾ ਲਓ, ਚਾਹੇ ਸਸਤੀ ਤੋਂ ਸਸਤੀ ਵੀ ਟਰਮ ਇੰਸ਼ੋਰੈਂਸ 10 ਸਾਲਾਂ ਦੀ ਕਰਾ ਲਓ, ਅਮਾਊਂਟ 5 ਲੱਖ ਮਿਲੀਅਨ ਦੀ ਕਰਾ ਲਓ। ਲੇਟਰ ਔਨ ਤੁਹਾਡਾ ਫਾਈਨੈਂਸ਼ੀਅਲੀ ਸਟਰੋਂਗ ਹੋ ਗਿਆ, ਤੁਸੀਂ ਇੱਕ ਹੋਰ ਪਾਲਿਸੀ ਲੈ ਸਕਦੇ ਜਾਂ ਉਹਨੂੰ ਕੱਟ ਕਰ ਸਕਦੇ ਆ। ਸੋ ਇਹ ਬਹੁਤ ਜ਼ਰੂਰੀ ਹੈਗਾ। ਕਈ ਵਾਰੀ ਕੀ ਹੁੰਦਾ ਵੀ ਬੰਦਾ ਸੋਚਦਾ ਵੀ ਨਹੀਂ ਮੈਂ ਤਾਂ ਜੰਗ ਆ, ਮੈਨੂੰ ਕੀ ਜ਼ਰੂਰਤ ਆ, 25 ਸਾਲਾਂ ਦਾ 24 ਸਾਲਾਂ ਦਾ ਹੈਗਾ। ਪਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਪ੍ਰੈਸ਼ਰ ਕਰਨਾ ਚਾਹੀਦਾ, ਉਹਨਾਂ ਨੂੰ ਉਹਨਾਂ ਦੇ ਜਿਹੜੇ ਫਾਦਰ ਮਦਰ ਜਾਂ ਵਾਈਫ ਆ ਜਾਂ ਸਿਸਟਰ ਆ ਵੀ ਭਾਈ ਨਹੀਂ ਇਹ ਬਹੁਤ ਜ਼ਰੂਰੀ ਆ, ਇਹ ਤੋਂ ਬਿਨਾਂ ਜਿਹੜਾ ਤੁਹਾਨੂੰ ਇਸ ਕੰਮ ਤੇ ਨਹੀਂ ਚੜ੍ਹਨਾ ਚਾਹੀਦਾ। ਮੈਂ ਪਿਛਲੇ ਹਫ਼ਤਿਆਂ 'ਚ ਵੀ ਦੱਸਿਆ ਸੀ ਵੀ ਓਹਾਇਓ ਦੇ ਵਿੱਚ ਇੱਕ ਕੰਪਨੀ ਨੇ ਤਾਂ ਰਿਕੁਆਇਰ ਹੀ ਕੀਤਾ, ਉਹ ਕਹਿੰਦੇ ਵੀ ਅਸੀਂ ਤਾਂ ਬੰਦਾ ਤਾਂ ਹਾਇਰ ਕਰਨਾ ਵੀ ਪਹਿਲਾਂ ਤੁਸੀਂ $1 ਮਿਲੀਅਨ ਦੀ ਚਾਹੇ ਟਰਮ ਇੰਸ਼ੋਰੈਂਸ ਹੀ ਹੋਵੇ 10 ਸਾਲਾਂ ਦੀ ਉਹ ਕਰਾਓ, ਸਾਨੂੰ ਪ੍ਰੂਫ ਦਿਓ ਤੇ ਫਿਰ ਤੁਹਾਨੂੰ ਅਸੀਂ ਜਿਹੜਾ ਆ ਜੋਬ ਦੇ ਉੱਤੇ ਚੜ੍ਹਾਵਾਂਗੇ। ਸੋ ਉਹ ਵੀ ਇੱਕ ਵਧੀਆ ਸਟੈਪ ਹੈਗਾ। ਨਹੀਂ ਤਾਂ ਕੀ ਹੁੰਦਾ ਫਿਰ ਮੁੜ ਕੇ ਫਿਰ ਕੰਪਨੀ ਵਾਲੇ ਵੀ ਹੁੰਦੇ ਆ, ਕਿਉਂਕਿ ਸਟਿਲ ਹਜੇ ਜਿਹੜੇ ਮੈਜੋਰਟੀ ਦੇ ਵਿੱਚ ਜਿਹੜੇ ਟਰੱਕਰਸ ਆ ਉਹ 1099 ਤੇ ਕੰਮ ਕਰ ਰਹੇ ਆ। ਸੋ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਵੀ ਤੁਸੀਂ WG2 ਤੋਂ ਕੰਮ ਕਰੋ, ਤੁਹਾਡਾ ਪੇਰੋਲ ਹੋਊਗਾ, ਤੁਹਾਡੀ ਵਰਕਰਸ ਕਾਂਪ ਹੋਊਗੀ। ਪਰ ਜੇ ਉਹ ਨਹੀਂ ਕਰਨਾ ਤੇ ਇਹ ਆਪਸ਼ਨ ਵੀ ਹੈਗੀ ਆ। ਬਿਲਕੁਲ। ਸੋ ਲਾਈਫ ਇੰਸ਼ੋਰੈਂਸ ਪੂਰੇ ਅਮਰੀਕਾ ਦੇ ਵਿੱਚ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਰਦੇ ਨੇ। ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਟਰੱਕਿੰਗ ਵਾਲਾ ਕਿੰਨਾ ਖਤਰਨਾਕ ਜਿਹੜਾ ਹੈਗਾ ਆ, ਬੀਤੇ ਦਿਨਾਂ ਦੇ ਵਿੱਚ ਹੀ ਕੱਲ੍ਹ ਪਰਸੋਂ ਦੀ ਹੋਈ ਜਿਹੜੀ ਗੱਲ ਆ, ਇੱਕ ਇੱਥੇ ਫ੍ਰੈਜ਼ਨੋ ਨਿਵਾਸੀ ਜਿਹੜਾ ਟਰੱਕ ਡਰਾਈਵਰ ਸੀਗਾ ਸ਼ਮਸ਼ੇਰ ਸਿੰਘ ਸ਼ੇਰਾ, 53 ਸਾਲ ਦਾ ਸੀ। ਕੁਛ ਸਾਲ ਹੀ ਹੋਏ ਸੀ ਅਜੇ ਉਹਨਾਂ ਨੂੰ ਇਟਲੀ ਤੋਂ ਆਪਣੇ ਪਰਿਵਾਰ ਸਮੇਤ ਜਿਹੜੇ ਉਹ ਇੱਥੇ ਮੂਵ ਹੋਏ ਸੀਗੇ ਅਤੇ ਅਚਾਨਕ ਹਾਦਸੇ ਦੇ ਵਿੱਚ ਜਿਹੜੀ ਉਹ ਦੇਖੋ ਮੌਤ ਹੋ ਗਈ ਆ। ਸੋ ਹਾਦਸਾ ਕਦੋਂ ਵੀ ਕਿਤੇ ਵੀ ਕਿਸੇ ਦੇ ਨਾਲ ਵੀ ਜਿਹੜਾ ਉਹ ਵਾਪਰ ਸਕਦਾ ਆ। ਆਪਣੇ ਪਰਿਵਾਰ ਪਿੱਛੋਂ ਜਿੱਦਾਂ ਤੁਸੀਂ ਵੀ ਕਿਹਾ ਵੀ ਜੇ ਇਕੱਲਾ ਬ੍ਰੈਡ ਅਰਨਰ ਹੈਗਾ, ਇਕੱਲਾ ਉਹ ਕਮਾਈ ਕਰਨ ਵਾਲਾ ਹੈਗਾ ਆ, ਤਾਂ ਭਾਈ ਉਸ ਦਾ ਉਹਦੇ ਪਿੱਛੇ ਪਰਿਵਾਰ ਦੇ ਜਿਹੜੀ ਰਿਸਪੋਂਸੀਬਿਲਿਟੀ ਜਿਹੜੀ ਉਹ ਨਾਲ ਦੇ ਨਾਲ ਸਾਂਭ ਕੇ ਜਿਹੜੀ ਉਹ ਜਾਓ। ਬਾਅਦ ਦੇ ਵਿੱਚ ਬੰਦਾ ਇਹ ਨਾ ਹੋਵੇ ਵੀ ਇੱਧਰ ਦਰ ਦੇ ਲਈ ਜਿਹੜਾ ਉਹ ਨਾ ਜਾਣਾ ਪਵੇ। ਸੋ ਇਹ ਇਹਨਾਂ ਦੇ ਨਾਲ ਨਹੀਂ ਮੈਂ ਸੰਬੰਧਿਤ ਗੱਲ ਕਰ ਰਿਹਾ, ਇੱਕ ਜਨਰਲ ਜਿਹੜੀ ਉਹ ਮੈਂ ਗੱਲ ਕਰ ਰਿਹਾ ਹਾਂ ਵੀ ਇੱਦਾਂ ਜਿਹੜਾ ਆਪਾਂ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਦੇਖੋ ਅੱਜ ਕੱਲ੍ਹ ਤਾਂ ਕਿਤੇ ਵੀ ਆਪਾਂ ਬੈਠੇ ਰਹਿੰਦੇ ਹਾਂ, ਕਿੰਨੀ ਕੁ ਵਰਜਿਸ਼ ਕਿੰਨੀ ਕੁ ਕਸਰਤ ਜਿਹੜੀ ਉਹ ਕਿਤੇ ਆਪਾਂ ਕਰਦੇ ਹਾਂ, ਸਾਰੇ ਜਾਣੇ ਜਿਹੜਾ ਉਹ ਜਾਣਦੇ ਹਾਂ। ਹੈਲਥ ਰਿਸਕ ਸਾਰਿਆਂ ਦੇ ਵਧੇ ਆ, ਕਿਸੇ ਨੂੰ BP ਦੀ ਪ੍ਰੋਬਲਮ ਆ, ਕਿਸੇ ਨੂੰ ਸ਼ੂਗਰ ਦੀ ਆ, ਕਿਸੇ ਨੂੰ ਕੁਛ ਜਿਹੜੀ ਆ ਉਹ ਪ੍ਰੋਬਲਮ ਹੈਗੀ ਆ। ਸੋ ਪਤਾ ਨਹੀਂ ਆ ਵੀ ਭਾਈ ਕਿਹੜਾ ਸਾਹ ਆਇਆ ਅਤੇ ਕਿਹੜਾ ਜਿਹੜਾ ਉਹ ਰਹਿ ਜਾਣਾ। ਦੇਖੋ ਇਹ ਅਟੱਲ ਸੱਚਾਈ ਆ, ਇਹ ਡਰਾਉਣ ਵਾਲੀ ਗੱਲ ਨਹੀਂ ਆ, ਇਹ ਅਟੱਲ ਸੱਚਾਈ ਆ ਵੀ ਬੰਦੇ ਨੇ ਮੁੱਕਣਾ ਜਿਹੜਾ ਉਹ ਹੈਗਾ ਹੀ ਹੈਗਾ ਆ। ਪਰ ਇਹ ਵੀ ਆਪਾਂ ਆਪਣੇ ਪਰਿਵਾਰਾਂ ਦੇ ਲਈ, ਆਪਣੇ ਪਿੱਛੇ ਬੱਚਿਆਂ ਦੇ ਲਈ, ਉਹਨਾਂ ਸਾਰਿਆਂ ਦੇ ਲਈ ਆਪਾਂ ਕੀ ਕੀਤਾ ਜਾ ਸਕਦਾ ਜਿਉਂਦੇ ਜੀ ਆਪਾਂ ਕੀ ਕਰ ਲਈਏ, ਉਹਦੇ ਵਿੱਚ ਇੱਕ ਬਹੁਤ ਬਿਹਤਰ ਇਹ ਚੀਜ਼ ਹੈਗੀ ਆ ਵੀ ਐਟਲੀਸਟ ਇਸ ਚੀਜ਼ ਦੇ ਵੱਲ ਨੂੰ ਜ਼ਰੂਰ ਗੌਰ ਜਿਹੜਾ ਉਹ ਕਰੋ। ਦੇਖੋ ਜਿੰਨੀ ਤੁਹਾਨੂੰ ਪੁੱਗਦੀ ਆ ਉਨੀ ਕੁ ਜਿਹੜੀ ਉਹ ਤੁਸੀਂ ਲਓ, ਚਾਹੇ ਥੋੜ੍ਹੀ ਲਓ ਚਾਹੇ ਵੱਧ ਲਓ, ਜਿੰਨਾ ਤੁਸੀਂ ਕਰ ਸਕਦੇ ਆ ਉਨਾ ਕੁ ਖਰਚਾ ਇਸ ਚੀਜ਼ ਦੇ ਲਈ ਜਿਹੜਾ ਉਹ ਤੁਸੀਂ ਰੱਖੋ।
ਤਾਂ ਜੋ ਆਪਾਂ ਪਰਿਵਾਰ ਨੂੰ ਪਿੱਛੋਂ ਜਿਹੜਾ ਉਹ ਸੇਫ ਰੱਖ ਸਕੀਏ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਤੁਸੀਂ ਕੰਟੈਕਟ ਕਰੋ 408 272 2500 4082722500। ਹਰਜੋਤ ਸਿੰਘ ਜੀ, ਇੱਕ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਕੋਵਿਡ ਦਾ ਦੌਰ ਵੀ ਚੱਲ ਰਿਹਾ ਆ, ਕੀ ਜਿਹੜੀਆਂ ਕੰਪਨੀਆਂ ਹੈ ਜਿਹੜੀਆਂ ਹੁਣ ਲਾਈਫ ਇੰਸ਼ੋਰੈਂਸ ਕਰ ਰਹੀਆਂ ਉਹਨਾਂ ਦਾ ਕੋਈ ਸਵਾਲ ਤਾਂ ਨਹੀਂ ਰਹਿੰਦਾ ਵੀ ਕੋਵਿਡ ਦੇ ਉੱਤੇ ਤੁਹਾਨੂੰ ਹੋਇਆ ਸੀਗਾ ਉਹਦੇ ਕਰਕੇ ਪ੍ਰੀਮੀਅਮ ਦੇ ਉੱਤੇ ਕੋਈ ਅਸਰ ਜਾਂ ਕੁਛ ਇੱਦਾਂ ਦੀ ਚੀਜ਼? ਨਹੀਂ, ਉਹ ਹੁੰਦਾ ਸਵਾਲ, ਪਰ ਉਹਦੇ 'ਚ ਇਹੀ ਆ ਵੀ ਪਿਛਲੇ 30 ਦਿਨਾਂ ਦੇ ਵਿੱਚ ਤਾਂ ਨਹੀਂ ਹੋਇਆ। ਤੇ ਜੇ ਕੋਈ ਮੇਜਰ ਕਿਸੇ ਨੂੰ ਜਿੱਦਾਂ ਕੋਵਿਡ ਦੇ ਨਾਲ ਬਿਮਾਰ ਹੋਇਆ, ਉਹ ਨੈਚੁਰਲੀ ਉਹ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਹੋਊਗਾ। ਠੀਕ ਹੈ। ਹਸਪੀਟਲ 'ਚ ਐਡਮਿਟ ਹੋਇਆ, ਫਿਰ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਤੇ ਬੰਦਾ ਵੈਂਟੀਲੇਟਰ 'ਤੇ ਤਾਂ ਨਹੀਂ ਗਿਆ, ਇਹਨੂੰ ਪਹਿਲਾਂ ਕੋਈ ਹੈਲਥ ਇਸ਼ੂ ਤਾਂ ਨਹੀਂ ਹੈਗਾ। ਸੋ ਇਹ ਕੁਐਸਚਨ ਹੈ, ਪਰ ਸਟਿਲ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਕਰੋਨਾ ਹੋਇਆ ਵੀ ਆ ਪਿਛਲੇ ਮਹੀਨਿਆਂ ਦੇ ਦੌਰਾਨ, ਉਹਨਾਂ ਦੀ ਲਾਈਫ ਇੰਸ਼ੋਰੈਂਸ ਹੋ ਗਈ ਹੈ ਇਸ਼ੂ, ਕੋਈ ਇੱਦਾਂ ਦਾ ਪ੍ਰੋਬਲਮ ਨਹੀਂ ਆਈ ਹੈਗੀ ਜੀ। ਸੋ ਇੱਕ ਗੱਲ ਜ਼ਰੂਰ ਇਹ ਵੀ ਮੈਂ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ, ਰਾਜਕਨਵੀਰ ਸਿੰਘ ਜੀ, ਜਿਹੜੇ ਨਵੇਂ ਸਰਵੇ ਆਏ ਆ ਨਾ, ਉਹਦੇ ਮੁਤਾਬਕ ਕਹਿੰਦੇ ਵੀ ਜਿਹੜੇ 18 ਤੋਂ 45 ਸਾਲ ਦੇ ਲੋਕ ਆ, ਉਹਨਾਂ ਦੇ ਵਿੱਚ ਪਿਛਲੇ 1.5 ਸਾਲ 'ਚ ਬਹੁਤ ਜ਼ਿਆਦਾ ਉਹਨਾਂ ਦਾ ਇੰਟਰਸਟ ਲਾਈਫ ਇੰਸ਼ੋਰੈਂਸ ਵੱਲ ਵਧਿਆ ਆ। ਨਹੀਂ ਤਾਂ ਤੁਹਾਨੂੰ ਪਤਾ ਵੀ ਇਹ ਜਿਹੜੀ ਉਮਰ ਹੁੰਦੀ, ਬੰਦਾ ਸੋਚਦਾ ਵੀ ਨਹੀਂ ਮੈਂ ਤਾਂ ਜੰਗ ਆ, ਮੈਨੂੰ ਕਿਹੜਾ ਕੁਛ ਹੋਣਾ, ਪਰ ਇਹਦਾ ਮੇਨ ਕਾਰਨ ਕਹਿੰਦੇ ਕਰੋਨਾ ਹੀ ਹੋਇਆ ਆ, ਕਿਉਂਕਿ ਕਰੋਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਜੰਗ ਲੋਕ ਆ ਉਹਨਾਂ ਦੀ ਵੀ ਡੈਥ ਹੋ ਗਈ, ਜਿਹੜਾ ਕਦੇ ਬੰਦਾ ਸੋਚ ਹੀ ਨਹੀਂ ਸਕਦਾ ਸੀ ਵੀ ਇਹ ਬੰਦਾ ਜਿਹੜਾ ਬਿਮਾਰ ਹੋ ਸਕਦਾ ਹੈਗਾ। ਬਿਲਕੁਲ ਬਿਲਕੁਲ। ਸੋ ਇਹ ਡੈਫੀਨੇਟਲੀ ਬੰਦਾ ਜਦੋਂ ਜਵਾਨ ਹੁੰਦਾ, ਜਿੱਦਾਂ ਤੁਸੀਂ ਗੱਲ ਕਰਦੇ ਵੀ ਬੰਦਾ ਸੋਚਦਾ ਵੀ ਆਪਾਂ ਨੂੰ ਤਾਂ ਕੁਛ ਨਹੀਂ ਹੋ ਸਕਦਾ, ਪਰ ਮਾੜੇ ਸਮੇਂ ਦਾ, ਮਾੜੇ ਵਕਤ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ। ਸੋ ਉਸ ਚੀਜ਼ ਤੋਂ ਜਿਹੜਾ ਪਹਿਲਾਂ ਹੀ ਜਿਹੜਾ ਉਹ ਕਰੋ। ਨਾਲੇ ਜਿੰਨੀ ਯੰਗ ਉਮਰ ਦੇ ਵਿੱਚ ਤੁਸੀਂ ਇਹ ਜਿਹੜੀ ਲਾਈਫ ਇੰਸ਼ੋਰੈਂਸ ਕਰਾਉਂਦੇ ਆ, ਉਨੀ ਤੁਹਾਨੂੰ ਜਿਹੜੀ ਉਹ ਸਸਤੀ ਜਿਹੜੀ ਉਹ ਰਹਿੰਦੀ ਆ। ਇੱਕ ਜਿਹੜਾ ਅਕਸਰ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਸਵਾਲ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਹੁੰਦਾ ਆ ਵੀ ਪੈਸੇ ਕਿੰਨੇ ਮੁੜਨੇ ਆ ਜੀ ਬਾਅਦ ਦੇ ਵਿੱਚ ਜਿਹੜੀ ਲਾਈਫ ਇੰਸ਼ੋਰੈਂਸ ਜਿਹੜੀ ਆ ਕਰਵਾ ਕੇ। ਸੋ ਉਹਦੇ ਬਾਰੇ ਦੇਖ ਲਓ ਜਿਨ੍ਹਾਂ ਨੇ ਕਰਵਾਈ ਆ ਵੀ ਜਿੰਨੇ ਪ੍ਰੀਮੀਅਮ ਹੁਣ ਤੱਕ ਦਿੱਤਾ ਹੈ ਤੇ ਕਿੰਨੇ ਤੁਹਾਡੇ ਜਮ੍ਹਾਂ ਹੋਏ ਆ। ਸੋ ਤੁਸੀਂ ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ ਸਾਡੇ ਕੋਲ ਆਹ ਪਾਲਿਸੀ ਆ, ਸੋ ਕਈ ਵਾਰੀ ਉਹ ਉੱਦਾਂ ਦੀ ਸਿਚੁਏਸ਼ਨ 'ਚ ਹੁੰਦਾ, ਫਿਰ ਉਹ ਕੈਂਸਲ ਕਰਨ ਦਾ ਵੀ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹ ਜਿਹੜੀ ਕੈਸ਼ ਵੈਲਿਊ ਸਰੈਂਡਰ ਚਾਰਜ, ਕਿਉਂਕਿ ਇਹ 'ਚ ਮਿਸ ਰਿਪਰੈਜ਼ੈਂਟੇਸ਼ਨ ਬਹੁਤ ਆ ਲਾਈਫ ਇੰਸ਼ੋਰੈਂਸ। ਜਿਹੜੇ ਏਜੰਟਸ ਆ ਨਾ ਬਹੁਤ ਜ਼ਿਆਦਾ ਮਿਸ ਰਿਪਰੈਜ਼ੈਂਟ ਕਰਦੇ ਆ ਵੀ ਜੀ ਤੁਸੀਂ ਆਹ ਲੈ ਲਓ, ਇਹਦੇ 'ਚ ਤੁਹਾਡੇ ਇੰਨੇ ਮਿਲੀਅਨ ਇਕੱਠਾ ਹੋ ਜਾਣਾ ਆ, ਤੁਹਾਨੂੰ ਇੰਨਾ % ਇੰਟਰਸਟ ਮਿਲਣਾ ਆ। ਤੁਸੀਂ ਦੇਖੋ ਵੀ ਬੈਂਕਾਂ ਦੇ ਵਿੱਚ ਜਿਹੜੇ ਤੁਹਾਡੇ ਪੈਸੇ ਪਏ ਆ, ਚਾਹੇ 5 ਲੱਖ ਵੀ ਪਿਆ, 1/4% ਨਹੀਂ ਵਿਆਜ, ਹੈ ਨਾ। ਸੋ ਬਹੁਤ ਇਸ਼ੂਜ਼ ਹੈਗੇ। ਸੋ ਜਿਹੜੇ ਮੈਨੂੰ ਕਾਲਸ ਕਰਦੇ ਆ, ਆਪਾਂ ਉਹਨਾਂ ਨੂੰ ਵਧੀਆ ਸਲਾਹ ਦਿੰਦੇ ਆ। ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਕੈਂਸਲ ਕਰਾਓ ਕੋਈ ਪਾਲਿਸੀ, ਹਮੇਸ਼ਾ ਕਹਿੰਦਾ ਵੀ ਵੱਧ ਤੋਂ ਵੱਧ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਇਨਫਲੇਸ਼ਨ ਬਹੁਤ ਵੱਧ ਗਈ ਆ, ਹਰ ਚੀਜ਼ ਜਿਹੜੀ ਆ ਮਹਿੰਗੀ ਹੋਈ ਹੈਗੀ। ਜੀ ਬਿਲਕੁਲ। ਸੋ ਬਿਲਕੁਲ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਜਾਣਕਾਰੀ ਲਈ ਤੁਸੀਂ ਜ਼ਰੂਰ ਕਾਲ ਜਿਹੜੇ ਜਿਨ੍ਹਾਂ ਨੂੰ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਜੀ ਸੋ ਬਿਲਕੁਲ ਰਾਜਕਨਵੀਰ ਸਿੰਘ, ਸਾਡੇ ਦੋਨੋਂ ਹੀ ਆਫਿਸ ਸੈਨੋਜ਼ੇ ਆਫਿਸ 'ਚ ਮੈਨੂੰ ਕਾਲ ਕਰ ਸਕਦੇ ਹੋ, ਤੇ ਸਾਡਾ ਜਿਹੜਾ ਦੂਜਾ ਆਫਿਸ ਆ ਫ੍ਰਿਜ਼ਨੋ ਦੇ ਵਿੱਚ, ਉੱਥੇ ਕਿਰਨਪ੍ਰੀਤ ਕੌਰ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਤੇ ਆਓ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।